ਅੱਜ ਆਲ ਪਾਰਟੀ ਮੀਟਿੰਗ ਦੇ ਵਿੱਚ ਇਹ ਸਹਿਮਤੀ ਬਣੀ ਕਿ ਆਪਣਾ ਜਿਹੜਾ ਪੰਜਾਬ ਦਾ ਪਾਣੀ ਆ ਇਹ ਜਿਸ ਧੱਕੇ ਨਾਲ ਤੇ ਜਿਸ ਬਦਮਾਸ਼ੀ ਨਾਲ ਬਾਹ ਮਰੋੜ ਕੇ ਗਾਲ ਕੱਢ ਕੇ ਹਰਿਆਣੇ ਵਾਲੇ ਲੈਣ ਨੂੰ ਫਿਰਦੇ ਆ ਬੀਜੇਪੀ ਦੀ ਸ਼ਹਿ ਤੇ, ਇਉਂ ਬਿਲਕੁਲ ਨਹੀਂ ਦਿੱਤਾ ਜਾ ਸਕਦਾ। ਹਰਿਆਣੇ ਵਾਲਿਆਂ ਨੂੰ ਜਿੰਨੇ ਪਾਣੀ ਦੀ ਲੋੜ ਆ ਉਹਦੇ ਨਾਲੋਂ ਵੱਧ, ਮਤਲਬ ਜੇ ਉਹਨਾਂ ਨੂੰ 1700 ਕਿਊਸਕ ਦੀ ਲੋੜ ਆ ਤਾਂ 4000 ਕਿਊਸਕ ਉਹਨਾਂ ਨੂੰ ਵੈਸੇ ਹੀ ਦੇ ਰਹੇ ਆ, ਪਰ ਇਹਦੇ ਬਾਵਜੂਦ ਉਹ ਪਤਾ ਨਹੀਂ ਕਿਉਂ ਪਾਣੀ ਮੰਗ ਰਹੇ ਨੇ ਤੇ ਨਾਲੇ ਗਾਲ ਕੱਢ ਕੇ ਲੈ ਰਹੇ। ਜਿੰਨੀ ਮਾੜੀ ਬੋਲੀ ਭਜਨ ਲਾਲ ਦੀ ਹੁੰਦੀ ਸੀ ਉਹਦੇ ਨਾਲੋਂ ਵੀ ਮਾੜੀ ਬੋਲੀ ਅਭੈ ਚਟਾਲਾ ਦੀ ਤੇ ਹੋਰ ਸਾਰਿਆਂ ਦੀ ਆ। ਪੂਰਾ ਬਲੈਕਮੇਲ ਕਰ ਰਹੇ ਨੇ, ਪੰਜਾਬ ਨੂੰ ਬਦਨਾਮ ਕਰ ਰਹੇ ਨੇ। ਜਦੋਂ ਦਿੱਲੀ ਦੇ ਪਾਕਿਸਤਾਨ ਅਤੇ ਭਾਰਤ ਦੇ ਜਿਹੜਾ ਜੰਗ ਵਾਲਾ ਮਾਹੌਲ ਆ, ਇਸ ਮਾਹੌਲ ਵਿੱਚ ਸਰੋਕਾਰ ਨੇ ਤਾਂ ਇਸ ਕਰਕੇ ਵੀ ਪੰਜਾਬ ਦੀ ਲੋੜ ਆ, ਇਸ ਕਰਕੇ ਸ਼ਾਇਦ ਕਹਿ ਦਿੱਤਾ ਕਿ ਅਸੀਂ ਇਸ ਮਸਲੇ 'ਚ ਦਖਲ ਨਹੀਂ ਦੇਣਾ ਚਾਹੁੰਦੇ, ਤੁਸੀਂ ਹਰਿਆਣਾ ਤੇ ਪੰਜਾਬ ਆਪਸ ਵਿੱਚ ਬਹਿ ਕੇ ਵਿਚਾਰ ਲਓ। ਗ੍ਰਹਿ ਸਕੱਤਰ ਆ ਉਹਨੇ ਇਹਨਾਂ ਨੂੰ ਇਹ ਆਖਿਆ ਕਿ ਜਿੱਦ ਨਾ ਕਰੋ, ਹਰਿਆਣੇ ਵਾਲਿਆਂ ਨੂੰ ਵੀ ਕਿਹਾ, ਚਲੋ ਪੰਜਾਬ ਨੂੰ ਤਾਂ ਕਹਿਣਾ ਹੀ ਸੀ, ਤੁਸੀਂ ਆਪਦਾ ਇਹਨਾਂ ਨੂੰ ਦਲੀਲ ਨਾਲ ਸਮਝਾਓ। ਇਹ ਜਿਹੜਾ ਨੁਕਤਾ ਦਲੀਲ ਨਾਲ ਸਮਝਾਓ ਵਾਲਾ, ਇਹ ਹੀ ਨੁਕਤਾ ਸਾਡੀ ਉਸ ਗੱਲ ਨਾਲ ਜੁੜਦਾ ਜਦੋਂ ਭਗਵੰਤ ਮਾਨ ਨੇ ਕਿਹਾ ਕਿ ਪਿਆਰ ਨਾਲ ਤਾਂ ਚਾਹੇ ਲੈ ਲਓ, ਉਹ ਨਹੀਂ ਅਸੀਂ ਦਿੰਦੇ। ਅੱਜ ਜਿਹੜੀ ਮੀਟਿੰਗ ਹੋਈ ਹੈ, ਇਸ ਮੀਟਿੰਗ ਦੇ ਵਿੱਚ ਉਹ ਸਾਰੇ ਬੰਦੇ, ਉਹ ਸਾਰੇ ਆਗੂ ਜਾਂ ਉਹ ਸਾਰੇ ਸਿਆਸੀ ਦਲ ਸੀ ਜਿਨ੍ਹਾਂ ਨੇ ਅੱਜ ਤੱਕ ਪੰਜਾਬ ਦੇ ਪਾਣੀਆਂ ਦੇ ਮਸਲੇ ਸਮੇਤ ਹਰ ਮਸਲੇ ਤੇ ਗਦਾਰੀ ਕੀਤੀ। ਆ ਜਿਹੜੇ ਉੱਥੇ ਸਿਆਸੀ ਭਲਵਾਨ ਇਕੱਠੇ ਹੋ ਕੇ ਗੱਲਾਂ ਬਾਤਾਂ ਕੀਤੀਆਂ ਨੇ, ਇਹਨਾਂ ਸਾਰਿਆਂ ਦੇ ਪੱਲੇ ਹੈਗਾ ਵੀ ਇਹ ਪੰਜਾਬ ਦੇ ਪਾਣੀਆਂ ਦੇ ਮਸਲੇ ਤੇ ਕੋਈ ਰੱਬ ਲੱਗਦੀ ਗੱਲ ਕਰ ਲੈਣ। ਗੱਲੀ ਬਾਤੀ ਤਾਂ ਬਹੁਤ ਸਿਆਸੀ ਭਲਵਾਨਾਂ ਨੂੰ ਗੱਲਾਂ ਬਹੁਤ ਆਉਂਦੀਆਂ ਨੇ, ਪਰ ਜਿਹੜੇ ਪੰਜਾਬ ਦੇ ਪਾਣੀਆਂ ਲਈ ਅਸਲ ਵਿੱਚ ਲੜਨ ਵਾਲੀ ਧਿਰ ਵਾ ਉਹ ਇਹ ਨਹੀਂ ਹੈ। ਜੇ ਹਰਿਆਣੇ ਨੇ ਜਾਂ ਦਿੱਲੀ ਨੇ ਗੱਲ ਨਿਬੇੜਨੀ ਹੈ, ਉਹ ਧਿਰ ਇਹ ਹੈ ਹੀ ਨਹੀਂ। ਹਾਂ, ਇਹ ਲੋਕ ਗੱਲਾਂ ਜ਼ਰੂਰ ਕਰ ਸਕਦੇ ਆ। ਹੁਣ ਮਸਲਾ ਇਹ ਜਿਹੜਾ ਪਾਣੀਆਂ ਵਾਲਾ, ਇਹ ਕਹਿੰਦੇ ਨੇ ਵੀ ਜਦੋਂ ਉੱਥੋਂ ਨਹੀਂ ਕੁਝ ਲੱਭਿਆ ਇਹਨਾਂ ਨੂੰ ਕੇਂਦਰ ਤੋਂ, ਤਾਂ ਹਰਿਆਣੇ ਨੇ ਹੁਣ ਕਹਿੰਦੇ ਬੜਕ ਮਾਰੀ ਆ ਵੀ ਅਸੀਂ ਤਾਂ ਜੀ ਸੁਪਰੀਮ ਕੋਰਟ ਜਾਵਾਂਗੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਧਮਾਨ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਕਈ ਨੁਕਤਿਆਂ ਤੇ ਆਪਾਂ ਚਰਚਾ ਕਰਨੀ ਹੈ। ਸਭ ਤੋਂ ਪਹਿਲਾ ਜਿਹੜਾ ਨੁਕਤਾ ਹੈ ਉਹ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪਦੇ ਵਕੀਲਾਂ ਦੇ ਰਾਹੀਂ ਜਿਹੜਾ ਹਾਈ ਕੋਰਟ ਦੇ ਵਿੱਚ ਇਹ ਮੰਗ ਕੀਤੀ ਹੈ ਕਿ ਜਿਹੜਾ ਕਾਤਲਾਨਾ ਮੇਰੇ ਤੇ ਹਮਲਾ ਹੋਇਆ ਸੀ ਉਹਦੇ 'ਚ ਮੇਰੇ ਬਿਆਨ ਹੀ ਨਹੀਂ ਦਰਜ ਕੀਤੇ, ਮੈਨੂੰ ਸਹੀ ਤਰੀਕੇ ਨਾਲ ਇਨਸਾਫ ਮਿਲਣ ਦੀ ਕੋਈ ਆਸ ਨਹੀਂ ਤੇ CBI ਨੂੰ ਕੇਸ ਦੇ ਦਿਓ। ਇਦਾਂ ਦੀਆਂ ਜਿਹੜੀਆਂ ਬਾਤਾਂ ਕੀਤਾਂ ਨੇ ਉਹਦੇ ਬਾਰੇ ਥੋੜੀ ਜਿਹੀ ਚਰਚਾ ਕਰਨੀ ਬਣਦੀ। ਰਕੇਸ਼ ਲੱਖੀ ਨੇ ਅੱਜ ਆਪਦੇ ਪ੍ਰੋਗਰਾਮ ਦੇ ਵਿੱਚ ਇਹਦੇ ਬਾਰੇ ਲੰਬਾ ਚੌੜਾ ਆਪਦਾ ਨਜ਼ਰੀਆ ਰੱਖਿਆ। ਮੋਟੇ ਤੌਰ ਤੇ ਗੱਲ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਤੇ ਜਦੋਂ ਭਾਈ ਨਰਾਇਣ ਸਿੰਘ ਚੌੜਾ ਨੇ ਗੋਲੀ ਚਲਾਈ, ਉਸ ਤੋਂ ਬਾਅਦ ਵਿੱਚ ਸਭ ਤੋਂ ਪਹਿਲਾ ਹੱਕ ਜਿਹੜਾ ਜਾਂ ਲੋੜ ਆ ਜਿਹੜਾ ਉਹ ਹੈ FIR ਲਈ ਮੁਕੱਦਮਾ ਦਰਜ ਕਰਾਉਣ ਲਈ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਆਪਦੇ ਬਿਆਨ ਦੇਣੇ ਚਾਹੀਦੇ ਸੀ। ਬਿਆਨ ਨਹੀਂ ਦਿੱਤੇ। ਆਖਰ ਉੱਥੋਂ ਨਾ ਸ਼੍ਰੋਮਣੀ ਕਮੇਟੀ ਦੇ ਕਿਸੇ ਅਧਿਕਾਰੀ ਨੇ ਬਿਆਨ ਦਿੱਤੇ, ਫਿਰ ਪੁਲਿਸ ਨੇ ਆਪਦੇ ਹਿਸਾਬ ਨਾਲ ਜਿਹੜਾ ਉੱਥੇ ਉਹਨਾਂ ਦਾ ਅਫਸਰ ਸੀਗਾ ਉਹਦੇ ਬਿਆਨਾਂ ਦੇ ਆਧਾਰ ਤੇ ਪਰਚਾ ਦਰਜ ਕਰ ਲਿਆ ਤੇ ਜਾਂਚ ਸ਼ੁਰੂ ਕਰਤੀ। ਉਸ ਤੋਂ ਬਾਅਦ ਵਿੱਚ ਇਸ ਸਾਰੀ ਜਾਂਚ ਦੇ ਹਿਸਾਬ ਨਾਲ ਮੁਕੱਦਮਾ ਚਲਾਨ ਬਣ ਗਿਆ। ਚਲਾਨ ਤੋਂ ਬਾਅਦ ਵਿੱਚ ਜ਼ਮਾਨਤ ਹੋ ਗਈ। ਜ਼ਮਾਨਤ ਤੋਂ ਬਾਅਦ ਵਿੱਚ ਸੁਖਬੀਰ ਸਿੰਘ ਬਾਦਲ ਤੇ ਉਹਦੀ ਧਿਰ ਨੇ ਕਾਫੀ ਜ਼ਿਆਦਾ ਵਿਰੋਧ ਕੀਤਾ। ਆਖਰ ਅਦਾਲਤ ਵਿੱਚ ਚਲੇ ਗਏ। ਅਦਾਲਤ ਵਿੱਚ ਹੁਣ ਪੁਲਿਸ ਨੇ, ਪੰਜਾਬ ਪੁਲਿਸ ਨੇ, ਅੰਮ੍ਰਿਤਸਰ ਦੀ ਪੁਲਿਸ ਨੇ, ਅਧਿਕਾਰੀਆਂ ਨੇ ਆਪਦਾ ਪੱਖ ਰੱਖਿਆ। ਉਹ ਕਹਿੰਦੇ ਜੀ ਅਸੀਂ ਹੁਣ ਤੱਕ 7 ਵਾਰੀ ਜਾ ਚੁੱਕੇ ਹਾਂ। ਨਾ ਤਾਂ ਸੁਖਬੀਰ ਨੇ ਪਹਿਲੇ ਦਿਨ ਜਿੱਦਣ ਇਹ ਘਟਨਾ ਵਾਪਰੀ ਆ ਉਦਣ ਕੋਈ ਉੱਤਾ ਬਚਿਆ ਵੀ ਮੈਂ ਆਪਦੇ ਬਿਆਨਾਂ ਤੇ ਪਰਚਾ ਦਰਜ ਕਰਾਵਾਂ, ਕਿਉਂਕਿ ਜਦੋਂ ਵੀ ਕਿਸੇ ਘਟਨਾ ਦੇ ਵਿੱਚ ਕੋਈ ਬੰਦੇ ਦਾ ਕਤਲ ਹੋ ਜੇ ਫਿਰ ਤਾਂ ਚਲੋ ਹੁੰਦਾ ਵੀ ਮੌਕੇ ਤੇ ਕੋਈ ਹੋਰ ਬੰਦਾ ਖੜਾ, ਉਹਦੇ ਬਿਆਨਾਂ ਤੇ ਆਪਾਂ ਪਰਚਾ ਦਰਜ ਕਰਾਉਂਦੇ। ਪਰ ਜਦੋਂ ਬੰਦਾ ਆਪ ਜਿਹਦੇ ਉੱਤੇ ਹਮਲਾ ਹੋਇਆ ਉਹ ਜਿਉਂਦਾ ਬੈਠਾ, ਫਿਰ ਤਾਂ ਸਭ ਤੋਂ ਪਹਿਲੀ ਗੱਲ ਹੀ ਇਹ ਬਣਦੀ ਆ ਕਿ ਉਹ ਆਪਦੇ ਬਿਆਨਾਂ ਤੇ ਪਰਚਾ ਦਰਜ ਕਰਾਵੇ।
ਜਾਂ ਜਿਹੜੇ ਮੁਲਾਜ਼ਮਾਂ ਨੇ ਉਹਨੂੰ ਉਸ ਮੌਕੇ ਬਚਾਉਣ ਦੇ ਵਿੱਚ ਬੜੀ ਸਰਗਰਮੀ ਨਾਲ ਭੂਮਿਕਾ ਨਿਭਾਈ ਆ, ਉਹਨਾਂ ਦੇ ਬਿਆਨਾਂ ਤੇ ਪਰਚਾ ਦਰਜ ਹੋ ਜਾਣਾ ਚਾਹੀਦਾ ਸੀ। ਪਰ ਅੱਜ ਜਿਹੜਾ ਇਹ ਲਿਖਤੀ ਤੌਰ ਦੇ ਉੱਤੇ ਅਦਾਲਤ ਨੂੰ ਅੰਮ੍ਰਿਤਸਰ ਦੀ ਪੁਲਿਸ ਨੇ ਆਪਦਾ ਪੱਖ ਦਿੱਤਾ, ਉਹ ਕਹਿੰਦੇ ਅਸੀਂ 7 ਵਾਰੀ ਇਹਦੇ ਕੋਲ ਜਾ ਚੁੱਕੇ ਹਾਂ। ਜਦੋਂ ਇਹ ਇੱਥੇ ਸੁਖਬੀਰ ਬੈਠਾ ਸੀ ਉਦੋਂ ਵੀ, ਕਦੇ 에ਅਰਪੋਰਟ ਤੇ ਗਏ ਆ ਜਦੋਂ ਇਹ ਕਿਸੇ ਜਹਾਜ਼ ਚੜ੍ਹਨ ਲੱਗਿਆ ਹੋਣਾ ਕਿਸੇ ਪਾਸੇ ਨੂੰ, ਕਦੇ ਲੰਬੀ ਇਹਦੇ ਘਰ ਗਏ ਆ। ਉਹਨਾਂ ਨੇ ਹਰ ਵਾਰ ਦਾ ਪੂਰਾ ਫੁੱਲ ਬਿਉਰਾ ਜਿਹੜਾ ਹੈਗਾ ਉਹ ਅਦਾਲਤ ਨੂੰ ਦਿੱਤਾ ਕਿ ਅਸੀਂ ਆਪਦੇ ਵੱਲੋਂ ਕੋਈ ਕਸਰ ਨਹੀਂ ਛੱਡੀ। ਪਰ ਸੁਖਬੀਰ ਸਿੰਘ ਬਾਦਲ ਨੇ ਬਿਆਨ ਦੇਣ ਤੋਂ ਟਾਲਾ ਹੀ ਮਾਰੀ ਰੱਖਿਆ। ਦੂਸਰਾ ਜਿਹੜਾ ਹੈ ਵੀ ਜਦੋਂ ਇਹਨੇ ਬਿਆਨ ਜਿਹੜੇ ਆ ਉਹ ਨਹੀਂ ਦਿੱਤੇ, ਫਿਰ ਜਿਹੜੀ ਉਸ ਹਿਸਾਬ ਨਾਲ ਕਾਰਵਾਈ ਬਣਦੀ ਸੀ, ਕਿਉਂਕਿ ਅਦਾਲਤੀ ਪ੍ਰਕਿਰਿਆ ਦੇ ਅਨੁਸਾਰ ਤਾਂ ਹੈਗਾ ਹੀ ਹੈ ਨਾ ਵੀ ਇੰਨੇ ਦਿਨ ਦੇ ਵਿੱਚ ਵਿੱਚ ਤੁਸੀਂ ਚਲਾਨ ਦੇਣਾ, ਉਹ ਸਾਰੀ ਕਾਰਵਾਈ ਦੇ ਹਿਸਾਬ ਨਾਲ ਅੱਗੇ ਗੱਲ ਚੱਲੀ ਆ। ਤੇ ਬਾਕੀ ਦੇਖ ਲਓ। ਹੁਣ ਆਪਾਂ ਇਹਦੇ ਉੱਤੇ ਚਰਚਾ ਥੋੜੀ ਜਿਹੀ ਕਰੀਏ ਕਿ ਸੁਖਬੀਰ ਬਾਦਲ ਆਖਰ ਬਚਦਾ ਜਾਂ ਕਿਉਂ ਫਿਰਦਾ, ਕਿਉਂ ਨਹੀਂ ਉਹ ਬਿਆਨ ਦਿੰਦਾ। ਸੱਚੀ ਗੱਲ ਇਹ ਆ ਕਿ ਜੇ ਸੁਖਬੀਰ ਸਿੰਘ ਬਾਦਲ ਮਰ ਮੁਰ ਜਾਂਦਾ ਫੇਰ ਤਾਂ ਕਹਾਣੀ ਹੋਰ ਸੀ, ਪਰ ਹੁਣ ਉਹ ਬਚ ਗਿਆ ਤੇ ਹੁਣ ਉਹ ਮਰਿਆਂ ਨਾਲੋਂ ਵੀ ਕਸੂਤਾ ਫਸਿਆ ਹੋਇਆ। ਗੱਲ ਇਹ ਆ ਵੀ ਜੇਕਰ ਉਹ ਬਿਆਨ ਦੇਵੇ ਫਿਰ ਅਦਾਲਤ ਵਿੱਚ ਵੀ ਜਾਣਾ ਪਊਗਾ। ਜਦੋਂ ਇਹ ਕੇਸ ਚੱਲੂ ਅਦਾਲਤ ਵਿੱਚ ਖੜ ਕੇ ਉੱਥੇ ਇਹ ਪੁੱਛਿਆ ਜਾਊਗਾ ਕਿ ਤੈਨੂੰ ਕਤਲ ਕਰਨ ਦੀ, ਤੇਰੇ ਤੇ ਕਾਤਲਾਨਾ ਹਮਲਾ ਕਰਨ ਦੀ ਵਜ੍ਹਾ ਕੀ ਹੈ। ਕਿਉਂਕਿ ਜਦੋਂ ਵੀ ਅਸੀਂ ਵੀ, ਮੇਰੇ ਤੇ ਵੀ ਮੁਕੱਦਮੇ ਬਣੇ ਆ, ਜਿਹਦੇ ਤੇ ਵੀ ਮੁਕੱਦਮਾ ਬਣਿਆ ਉਹਨੂੰ ਇਸ ਗੱਲ ਦਾ ਪਤਾ, ਹਰ ਪੁਲਿਸ ਮਹਿਕਮੇ ਵਾਲੇ ਨੂੰ ਵੀ ਪਤਾ, ਅਖਬਾਰਾਂ ਪੜ੍ਹਨ ਵਾਲਿਆਂ ਨੂੰ ਵੀ ਪਤਾ ਕਿ ਵਜ੍ਹਾ ਰੰਜਿਸ਼ ਵੀ ਕਤਲ ਦੀ ਜਾਂ ਘਟਨਾ ਦੀ ਵਜ੍ਹਾ ਕੀ ਹੈ, ਦੁਸ਼ਮਣੀ ਦੀ, ਤੁਹਾਡੇ ਇਸ ਘਟਨਾ ਦੇ ਵਾਰਦਾਤ ਦੇ ਕਾਰਨ ਕੀ ਹੈ। ਤਾਂ ਸੁਖਬੀਰ ਸਿੰਘ ਬਾਦਲ ਇਹ ਗੱਲ ਕਹਿਣ ਤੋਂ ਲੁਕਦਾ, ਬਚਦਾ, ਭੱਜਦਾ ਕਿ ਜੀ ਮੈਂ ਜਿਹੜਾ ਅਕਾਲ ਤਖਤ ਦੇ ਸਾਹਮਣੇ ਖੜ ਕੇ ਮੰਨਿਆ ਕਿ ਮੈਂ ਸਿੱਖ ਹਿੱਤਾਂ ਦੇ ਉਲਟ ਭੁਗਤਿਆ, ਮੈਂ ਬਰਗਾੜੀ ਬਹਿਬਲ ਦਾ ਦੋਸ਼ੀ ਆ, ਮੈਂ ਗੁੱਚੜ ਪੁਲਸੀਆਂ ਦੀ ਸਰਪ੍ਰਸਤੀ ਕੀਤੀ, ਜਿਹੜੇ ਵੀ ਦੋਸ਼ ਉਸ ਦਿਨ ਮੰਨੇ ਆਪਣੇ ਸਾਰਿਆਂ ਨੂੰ ਪਤਾ ਹੀ ਆ। ਉਹ ਗੱਲ ਲੁਕੀ ਛਿਪੀ ਤਾਂ ਹੈ ਨਹੀਂ, ਉਹ ਤਾਂ ਗੱਲ ਨੰਗੀ ਹੋਈ ਆ ਵੀ ਉਹਨਾਂ ਗੱਲਾਂ ਦੇ ਆਧਾਰ ਤੇ ਇਹਨੂੰ ਗੁੱਸਾ ਸੀ, ਇਹਨੇ ਮੇਰੇ ਤੇ ਤਾਂ ਹਮਲਾ ਕੀਤਾ। ਜੇ ਸੁਖਬੀਰ ਬਾਦਲ ਇਹ ਗੱਲ ਕਹਿਣ ਤੋਂ ਭੱਜੇ ਵੀ ਮੈਨੂੰ ਤਾਂ ਜੀ ਪਤਾ ਨਹੀਂ ਮੇਰੇ ਨੇ ਕਿਉਂ ਗੋਲੀ ਮਾਰੀ ਹੈ ਜਾਂ ਮਾਰਨੀ ਚਾਹੀ ਹੈ, ਤਾਂ ਭਾਈ ਨਰਾਇਣ ਸਿੰਘ ਚੌੜਾ ਜਿੱਦਣ ਤੋਂ ਬਾਹਰ ਆਏ ਨੇ, ਉਹ ਜਿਹੜੇ ਵੀ ਚੈਨਲ ਤੇ ਪੱਤਰਕਾਰ ਨੇ ਕਿਸੇ ਨੇ ਸਵਾਲ ਪੁੱਛਿਆ, ਉਹ ਤਾਂ ਆਪਦੀ ਲਿਖਤੀ ਤੌਰ ਤੇ ਕਿਤਾਬਾਂ ਲਿਖਣ ਵਾਲਾ ਬੰਦਾ, ਉਹ ਤਾਂ ਕਿਤਾਬ ਬਿਆਨ ਵੀ ਪੁਲਿਸ ਨੂੰ ਸਿੱਧਾ ਹੀ ਦਿੰਦਾ ਹੋ ਵੀ ਹਾਂਜੀ ਮੈਂ ਇਹ ਕੰਮ ਜਿਹੜਾ ਹੈ ਉਹ ਤਾਂ ਕੀਤਾ ਕਿਉਂਕਿ ਇਹ ਸਾਡੀ ਕੌਮ ਦਾ ਦੋਸ਼ੀ ਹੈ। ਹੁਣ ਜਦੋਂ ਅਕਾਲ ਤਖਤ ਦੇ ਸਾਹਮਣੇ ਖੜ ਕੇ ਸੁਖਬੀਰ ਬਾਦਲ ਨੇ ਮੰਨਿਆ ਕਿ ਮੈਂ ਇਹ ਗੁਨਾਹ ਕੀਤੇ ਆ, ਜਦੋਂ ਉਹਨੂੰ ਤਨਖਾਹ ਲੱਗ ਗਈ, ਉਸ ਤੋਂ ਬਾਅਦ ਵਿੱਚ ਜਦੋਂ ਉਹਨੂੰ ਇਹ ਸਾਰੇ ਘਟਨਾਕ੍ਰਮ ਦੇ ਬਾਰੇ ਇਹ ਸਮਝ ਲੱਗੀ ਕਿ ਇਹ ਤਾਂ ਮੇਰੀ ਸਿਆਸਤ ਦਾ ਪੱਕੇ ਤੌਰ ਤੇ ਭੋਗ ਪਾਉਣ ਵਾਲਾ ਕੰਮ ਹੋ ਗਿਆ, ਨਵਾਂ ਅਕਾਲੀ ਦਲ ਬਣਨਾ, ਫਿਰ ਉਹ ਜਿਹੜਾ ਕੁਛ ਕੀਤਾ ਉਹਨੇ ਆਪਣੇ ਸਾਹਮਣੇ ਆ। ਪਰ ਜਿਹੜਾ ਨੁਕਤਾ ਆਪਾਂ ਅੱਜ ਵਿਚਾਰ ਰਹੇ ਹਾਂ, ਉਸ ਤੋਂ ਬਾਅਦ ਵਿੱਚ ਮਾਘੀ ਦੇ ਮੇਲੇ ਤੇ ਮੁਕਤਸਰ ਸਾਹਿਬ ਦੀ ਧਰਤੀ ਤੇ ਸੁਖਬੀਰ ਸਿੰਘ ਬਾਦਲ ਨੇ ਐਲਾਨੀਆ ਤੌਰ ਤੇ ਕਿਹਾ ਕਿ ਮੈਂ ਕੋਈ ਗੁਨਾਹ ਨਹੀਂ ਕੀਤੇ, ਮੈਂ ਤਾਂ ਵੈਸੇ ਹੀ ਉਦੋਂ ਮੰਨ ਗਿਆ ਤੇ ਇਹ ਤਾਂ ਚਲੋ ਠੀਕ ਆ, ਤਨਖਾਹ ਭੁਗਤਣੀ ਸੀ, ਗੱਲ ਨਿਬੇੜਨੀ ਸੀ, ਪਰ ਮੈਂ ਕੁਛ ਨਹੀਂ ਕੀਤਾ। ਇਹ ਗੱਲ ਜਿਹੜੀ ਆ ਬੜੀ ਅਹਿਮ ਆ ਕਿ ਧਰਮ ਦੇ ਤਖਤ ਦੇ ਮੂਹਰੇ, ਅਕਾਲ ਤਖਤ ਸਾਹਿਬ ਦੇ ਮੂਹਰੇ ਖੜ ਕੇ ਤਾਂ ਉਹ ਮੰਨ ਗਿਆ, ਪਰ ਕਾਨੂੰਨੀ ਤੌਰ ਦੇ ਉੱਤੇ ਪਬਲਿਕ ਦੇ ਵਿੱਚ ਜਦੋਂ ਗਿਆ, ਪਹਿਲਾ ਮੌਕਾ ਉਹਨੂੰ ਮਿਲਿਆ ਜਦੋਂ ਮਾਘੀ ਦੇ ਮੁਕਤਸਰ ਦੇ ਮੇਲੇ ਤੇ, ਉੱਥੇ ਉਹਨੇ ਮੁੱਕਰ ਕੇ ਕਹਿਤਾ ਕਿ ਜੀ ਆਪਾਂ ਤੇ ਇਹਨੇ ਕੁਛ ਕੀਤਾ। ਹੁਣ ਜੇਕਰ ਉਹ ਅਦਾਲਤ ਵਿੱਚ ਆ ਜਾਵੇ, ਜੇ ਅਦਾਲਤ ਵਿੱਚ ਉਹਨੂੰ ਜਿਹੜਾ ਜ਼ਿਰ੍ਹਾ ਕਰਨ ਵਾਲਾ ਵਕੀਲ ਆ ਉਹ ਪੁੱਛੇ ਕਿ ਹਾਂਜੀ ਫਿਰ ਦੱਸੋ ਤੁਸੀਂ, ਇਹ ਕਹਿੰਦਾ ਮੈਨੂੰ ਭਾਈ ਨਰਾਇਣ ਸਿੰਘ ਚੌੜਾ ਕਹਿੰਦਾ ਮੈਨੂੰ ਆਹ ਗੱਲਾਂ ਦਾ ਦੁੱਖ ਸੀ, ਤੂੰ ਬਰਗਾੜੀ ਐ ਕੀਤਾ ਸੀ, ਬਹਿਬਲ ਉਹ ਕੀਤਾ ਸੀ, ਜੇ ਤਾਂ ਉਹ ਉਹਨਾਂ ਦੋਸ਼ਾਂ ਤੋਂ ਮੁੱਕਦੇ ਕਿ ਜੀ ਮੈਂ ਇਹ ਜਿਹੜੇ ਇਲਜ਼ਾਮ ਮੇਰੇ ਤੇ ਲਾਉਂਦਾ ਵੀ ਇਹਨਾਂ ਕਰਕੇ ਮੈਨੂੰ ਗੁੱਸਾ ਸੀ, ਮੈਂ ਤਾਂ ਇਹ ਤੇ ਹਮਲਾ ਕੀਤਾ, ਜੇ ਤਾਂ ਉਹ ਮੁੱਕਰੇ ਫਿਰ ਉਹਦਾ ਰਿਕਾਰਡ ਜਿਹੜਾ ਹੈਗਾ ਇਤਿਹਾਸ ਵਿੱਚ ਭੈੜੇ ਤੋਂ ਭਾਵ ਮਾੜਾ ਵੱਜੂਗਾ ਵੀ ਦੇਖੋ ਜੀ ਇਹ ਬੰਦਾ ਸ਼ਰੇਆਮ ਅਕਾਲ ਤਖਤ ਸਾਹਿਬ ਤੋਂ ਤਨਖਾਹ ਲਵਾ ਕੇ ਉਹਨਾਂ ਹੀ ਗੁਨਾਹਾਂ ਤੋਂ, ਉਹਨਾਂ ਹੀ ਪਾਪਾਂ ਤੋਂ ਅਦਾਲਤ ਵਿੱਚ ਜਾ ਕੇ ਮੁੱਕਰ ਗਏ। ਜੇ ਉਹ ਮੰਨਦਾ ਵੀ ਮੈਂ ਜੀ ਇਹ ਕੰਮ ਕੀਤੇ ਆ,
ਫਿਰ ਉਹਦੇ ਇਤਿਹਾਸ ਦੇ ਵਿੱਚ ਭੈੜੇ ਨਾਲੋਂ ਵੀ ਭੈੜਾ, ਫਿਰ ਹੋਰ ਭੈੜਾ। ਕਿਉਂਕਿ ਫਿਰ ਅਕਾਲੀ ਦਲ ਦੇ ਜਾਂ ਸਿੱਖ ਕੌਮ ਦੇ ਇਤਿਹਾਸ ਵਿੱਚ ਆਊਗਾ ਬਈ ਇਹ ਬੰਦਾ ਅਕਾਲ ਤਖਤ ਦੇ ਸਾਹਿਬ ਦੇ ਸਾਹਮਣੇ ਖੜ ਕੇ ਕਹਿੰਦਾ ਵੀ ਮੈਂ ਤਾਂ ਜੀ ਇਹ ਸਾਰਾ ਕੁਝ ਕੀਤਾ, ਮੈਨੂੰ ਤਨਖਾਹ ਲਵਾਓ, ਮੈਨੂੰ ਸੁਰਖਰੂ ਕਰੋ। ਤੇ ਜਦੋਂ ਮਾਘੀ ਦੇ ਮੇਲੇ ਤੇ ਗਿਆ ਮੁੱਕਰ ਗਿਆ, ਤੇ ਫਿਰ ਜਦੋਂ ਅਦਾਲਤ ਵਿੱਚ ਘਿਰ ਗਿਆ ਤੇ ਫਿਰ ਉੱਥੇ ਮੰਨ ਗਿਆ। ਇਹਦਾ ਕੋਈ ਯਕੀਨ ਥੋੜੀ ਹੈ। ਤੋ ਜਿਹੜਾ ਕਲੰਕ ਵਾ ਉਹ ਤੋਂ ਬਚਣ ਦੇ ਲਈ ਸੁਖਬੀਰ ਬਾਦਲ ਚਾਹੁੰਦਾ ਕਿ ਅਦਾਲਤ ਦੀ ਪ੍ਰਕਿਰਿਆ ਤੋਂ ਮੈਂ ਲਾਂਭੇ ਹੀ ਰਹਿ ਜਾਵਾਂ। ਜਿਹੜਾ ਮੈਂ ਇਕਬਾਲੇ ਜੁਰਮ ਕੀਤਾ ਵਾ ਅਕਾਲ ਤਖਤ ਸਾਹਿਬ ਦੇ ਸਾਹਮਣੇ, ਹੁਣ ਮੈਨੂੰ ਭਾਰਤ ਦੀ ਕਿਸੇ ਅਦਾਲਤ ਵਿੱਚ ਇਕਬਾਲੇ ਜੁਰਮ ਨਾ ਕਰਨਾ ਪਵੇ ਤੇ ਮੈਂ ਕਿਸੇ ਤਰੀਕੇ ਨਾਲ ਬਚਿਆ ਰਵਾਂ। ਇਸ ਗੱਲ ਦੇ ਲਈ ਉਹਨੇ ਬਿਆਨ ਦੇਣ ਤੋਂ ਟਾਲਾ ਬੱਟੀ ਰੱਖਿਆ। ਤੇ ਜਦੋਂ ਉਹਨੇ ਇਹ ਨਹੀਂ ਕੀਤੇ ਬਿਆਨ, ਨਹੀਂ ਦਿੱਤੇ ਬਿਆਨ, ਤੇ ਹੁਣ ਫਿਰ ਉਹਨੇ ਇਹ ਪੰਗਾ ਕਿਉਂ ਲਿਆ? ਹੁਣ ਉਹਨੂੰ ਲੱਗਦਾ ਹੈ ਕਿ ਜੇਕਰ ਭਾਈ ਨਰੈਣ ਸਿੰਘ ਚੌੜਾ ਬਾਹਰ ਆ ਕੇ ਜਿਸ ਤਰੀਕੇ ਨਾਲ ਉਹ ਸਾਰੀ ਜਿਹੜੀ ਸੁਆਹ ਮੇਰੇ ਸਿਰ ਤੇ ਪਾ ਰਿਹਾ ਕਿ ਮੈਂ ਇਹਨਾਂ ਦੋਸ਼ਾਂ ਕਰਕੇ ਇਹ ਤੇ ਕੀਤਾ ਸੀ, ਤੇ ਹੁਣ ਉਹਨੂੰ ਲੱਗਦਾ ਕਿ ਮੈਂ CBI ਦੀ ਇਨਕੁਆਇਰੀ ਕਰਾਵਾਂ। ਘੱਟੋ ਘੱਟ ਜਿੰਨਾ ਟਾਈਮ ਇਨਕੁਆਇਰੀ ਚੱਲੂ, 5-4 ਸਾਲ 10 ਸਾਲ ਕੇਸ ਚੱਲੂ, ਉਹਨਾਂ ਟਾਈਮ ਮੈਂ ਇਸ ਦੋਸ਼ ਤੋਂ ਬਚਿਆ ਰਹਿ ਸਕਦਾ। ਜਿਵੇਂ ਹੁਣ ਆਪਣੇ ਚੋਂ ਕਿੰਨੇ ਕੁ ਲੋਕਾਂ ਨੂੰ ਚੇਤਾ ਜੀ ਅੱਜ ਕਿ ਇਹ ਮੁਕਤਸਰ ਦੇ ਮਾਘੀ ਦੇ ਇਕੱਠ ਦੇ ਮੁੱਕਰ ਗਿਆ ਸੀ। ਕਿਉਂਕਿ ਸਿਆਸੀ ਲੋਕ ਇਹ ਸੋਚਦੇ ਰਹਿੰਦੇ ਆ ਕਿ ਜਿਹੜੀ ਗੱਲ ਦੀ ਚਰਚਾ ਜਿਹੜੀ ਆ ਲੋਕਾਂ 'ਚ ਨਾ ਹੋਊਗੀ, ਕਿਉਂਕਿ ਇਹ ਗੱਲ ਦੇ ਵਿੱਚ ਉਹ ਬਹੁਤ ਕਸੂਤਾ ਫਸਿਆ ਹੋਇਆ ਤੇ ਉਹ ਡਰਾਮੇ ਕਰਨੇ ਚਾਹੁੰਦਾ ਵੀ ਮੈਂ ਤਾਂ ਜੀ CBI ਤੋਂ ਜਾਂਚ ਮੰਗ ਰਿਹਾ ਵਾਂ। ਉਹ ਅਸਲ ਵਿੱਚ ਅਦਾਲਤ ਦੀ ਕਾਰਵਾਈ ਤੋਂ ਉਹ ਬਚਣਾ ਵੀ ਚਾਹੁੰਦਾ, ਪਰ ਉਹ ਇਸ ਗੱਲ ਨੂੰ ਲਮਕਾਉਣਾ ਚਾਹੁੰਦਾ, ਦੋਸ਼ੀਆਂ ਵਾਲੇ ਕਟਹਿਰੇ 'ਚ ਖੜਾ ਹੋਣ ਤੋਂ ਵੀ ਬਚਣਾ ਫਿਰਦਾ। ਤੇ ਦੂਜੇ ਪਾਸੇ ਇਹ ਵੀ ਚਾਹੁੰਦਾ ਕਿ ਲੋਕ ਸਮਝਣ ਵੀ ਮੈਂ ਬੜੀ ਭੱਜ ਦੌੜ ਕਰ ਰਿਹਾ ਆਪਦੇ ਉੱਤੇ ਇਸ ਗੱਲ ਨੂੰ ਜਿਹੜਾ ਹੈਗਾ ਸੁਰਖਰੂ ਹੋਣ ਦੀ। ਇਹ ਆਪਣੇ ਆਪ ਦੇ ਵਿੱਚ ਅਲੋਕਾਰ ਕੇਸ ਆ, ਜਿੱਥੇ ਮਾਰਨ ਦੀ ਕੋਸ਼ਿਸ਼ ਕਰਨ ਵਾਲਾ ਉਹਨਾਂ ਦੁਖੀ ਨਹੀਂ ਹੈਗਾ, ਉਹਨਾਂ ਕਸੂਤਾ ਨਹੀਂ ਫਸਿਆ ਹੋਇਆ, ਆਪਦੇ ਆਪ ਨੂੰ ਮੰਨਦਾ। ਜਿਹਦੇ ਉੱਤੇ ਹਮਲਾ ਹੋਇਆ ਉਹ ਆਪਦੇ ਆਪ ਨੂੰ ਵੱਧ ਕਸੂਤਾ ਫਸਿਆ ਹੋਇਆ ਮੰਨਦਾ। ਜਿਹੜੇ ਬੰਦੇ ਨੇ ਤਾਂ ਹਮਲਾ ਕੀਤਾ ਹੈ ਉਹ ਧੜੱਲੇ ਨਾਲ ਕਹਿੰਦਾ ਕਿ ਮੈਂ ਉਹਨੂੰ ਐਸ ਕਾਰਨ ਮਾਰਨ ਗਿਆ ਸੀ, ਤੇ ਜਿਹਦੇ ਉੱਤੇ ਹਮਲਾ ਹੋਇਆ ਉਹ ਮੁੱਕਰਦਾ ਫਿਰਦਾ, ਲੁਕਦਾ ਫਿਰਦਾ, ਭੱਜਦਾ ਫਿਰਦਾ, ਉਹ ਕਿਸੇ ਥਾਂ ਤੇ ਬਿਆਨ ਦੇਣ ਤੋਂ ਜਿਹੜਾ ਹੈਗਾ ਰਾਜੀ ਨਹੀਂ। ਤੇ ਜੇ ਪੁਲਿਸ ਵਾਲਿਆਂ ਨੂੰ ਫਸਾਉਣ ਤੋਂ ਰਿਹਾ ਤਾਂ ਉਲਟਾ ਪੁਲਿਸ ਨੇ ਉਹਨੂੰ ਨੰਗਾ ਕਰਤਾ ਕਿ ਅਸੀਂ ਤਾਂ 7 ਵਾਰੀ ਜਾ ਆਏ ਆ, ਇਹੀ ਨਹੀਂ ਕਿਸੇ ਰਾਹ ਤੇ ਆਉ। ਖੈਰ, ਕੱਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਵਾਲੇ ਅਕਾਲੀ ਦਲ ਨੇ ਅਕਾਲ ਤਖਤ ਸਾਹਿਬ ਦੇ ਸਨਮੁਖ ਆਪਣਾ ਸਥਾਪਨਾ ਦਿਹਾੜਾ ਮਨਾਇਆ। ਤੇ ਜਿਹੜਾ ਬਾਦਲ ਧੜੇ ਵੱਲੋਂ ਇੱਥੇ ਜਥੇਦਾਰ ਥਾਪਿਆ ਹੋਇਆ, ਥੋਪਿਆ ਹੋਇਆ, ਚੋਰੀ ਚਪੂਰੀ ਜਿਹੜਾ ਲਾਇਆ ਹੋਇਆ ਸਰਨੇ ਹੋਣਾ ਦਾ ਬੰਦਾ, ਪਹਿਲੋਂ ਮਾਨ ਦਲ ਦੇ ਵੀ ਨੇੜੇ ਰਿਹਾ, ਮਿਸ਼ਨਰੀ ਵੀ ਕਹਾਉਂਦਾ, ਉਸ ਕੁਲਦੀਪ ਸਿੰਘ ਗੜਗੱਜ ਨੇ ਉੱਥੇ ਹਾਜ਼ਰੀ ਵੀ ਭਰੀ। ਤੇ ਇਸ ਗੱਲ ਦੇ ਨਾਲ ਅਸਲ ਵਿੱਚ ਕੀ ਆ ਕਿ ਬਾਦਲ ਧੜੇ ਦੇ ਹਿੱਤਾਂ ਨੂੰ ਪੂਰਨ ਲਈ ਇਹ ਜ਼ਰੂਰੀ ਆ ਕਿ ਕਈ ਅਕਾਲੀ ਦਲ ਜਿਹੜੇ ਆ ਹੋਣ। ਇਸ ਕਰਕੇ ਗੜਗੱਜ ਸਾਹਿਬ ਪਧਾਰੇ ਤੇ ਉਹਨਾਂ ਨੇ ਕਿਹਾ ਕਿ ਜੀ ਅਸੀਂ ਸਾਰੇ ਅਕਾਲੀ ਦਲ ਸਾਡੇ ਲਈ ਸਤਿਕਾਰਯੋਗ ਨੇ। ਜਾਣੀ ਕਿ ਜਿਹੜਾ ਸਭ ਤੋਂ ਭੈੜਾ ਮੰਨਿਆ ਜਾਂਦਾ ਅਕਾਲੀ ਦਲ ਬਾਦਲ ਵਾਲਾ, ਉਹਨੂੰ ਵੀ ਉਸ ਮਾਨ ਦਲ ਦੇ ਬਰਾਬਰ ਦਾ ਅਸੀਂ ਰੁਤਬਾ ਦਿੰਦੇ ਆ, ਜਿਹੜਾ ਮਾਨ ਦਲ ਹਮੇਸ਼ਾ ਪੰਥ ਦੀ ਜਾਂ ਕੌਮ ਦੀ ਗੱਲ ਕਰਦਾ ਵਾ। ਤੇ ਅਸਲ ਵਿੱਚ ਬਹੁਤ ਘੱਟ ਲੋਕਾਂ ਨੂੰ ਇਸ ਗੱਲ ਦਾ ਚੇਤੇ ਹੋਣਾ ਕਿ 1994 ਦੇ ਵਿੱਚ ਬਾਕੀ ਸਾਰੇ ਅਕਾਲੀ ਧੜੇ ਭੰਗ ਕਰਕੇ ਇੱਕ ਅਕਾਲੀ ਦਲ ਬਣਾਇਆ ਸੀ। ਪ੍ਰੋਫੈਸਰ ਮਨਜੀਤ ਸਿੰਘ ਉਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ। ਉਸ ਮੌਕੇ ਭਾਰਤੀ ਖੁਫੀਆ ਏਜੰਸੀਆਂ ਦਾ ਪ੍ਰੋਜੈਕਟ ਸੀਗਾ ਕਿ ਇਹ ਪੰਥਕ ਜਾਂ ਖਾਲਿਸਤਾਨੀ ਸੋਚ ਵਾਲਾ ਅਕਾਲੀ ਦਲ ਕਿਸੇ ਨਾ ਕਿਸੇ ਤਰੀਕੇ ਨਾਲ ਖਤਮ ਕਰਨਾ। ਤੋਂ ਫਿਰ ਬਰਾਬਰ ਜਿਹੜਾ ਏਜੰਸੀਆਂ ਨੇ ਅਕਾਲੀ ਦਲ ਬਣਾਇਆ ਸੀ ਉਹ ਬਾਦਲ ਸਾਹਿਬ ਵਾਲਾ ਸੀ, ਤੇ ਉਹਦੇ ਵਿੱਚ ਫਿਰ ਪੁਲਿਸੀਆਂ ਨੇ, ਕੈਟਾਂ ਟੌਟਾਂ ਨੇ, ਭਾਰਤੀ ਏਜੰਸੀਆਂ ਨੇ ਪੂਰਾ ਜ਼ੋਰ ਲਾ ਕੇ ਉਹਨੂੰ ਕਾਮਯਾਬ ਕਰਾਇਆ। ਤੇ ਜਿਹੜਾ ਅਕਾਲ ਤਖਤ ਸਾਹਿਬ ਤੋਂ ਅਕਾਲੀ ਦਲ ਬਣਿਆ ਸੀ ਉਹ ਤਾਂ ਮਾਨ ਸਾਹਿਬ ਵਾਲਾ ਹੀ ਆ, ਪਰ ਜਿਹੜਾ ਉਹਦੇ ਖਿਲਾਫ ਬਣਾਇਆ ਸੀ ਬਾਦਲ ਵਾਲਾ, ਉਹਦੀ ਪੂਰੀ ਟੂਟੀ ਬੋਲਦੀ ਰਹੀ ਆ, ਕਿਉਂਕਿ ਏਜੰਸੀਆਂ ਨੂੰ, ਸਿਸਟਮ ਨੂੰ ਉਹ ਫਿੱਟ ਬੈਠਦਾ ਸੀ। ਪਰ ਕੱਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ, ਮਾਨ ਸਾਹਿਬ ਵਾਲੇ ਅਕਾਲੀ ਦਲ ਨੇ ਜਿਹੜਾ ਆਪਦਾ ਸਥਾਪਨਾ ਦਿਹਾੜਾ ਮਨਾਇਆ, ਇਹ ਬੜੀ ਚੰਗੀ ਗੱਲ ਆ, ਇਹਨੂੰ ਵੈਲਕਮ ਕਰਦੇ ਆ। ਤੇ ਇਸ ਅਕਾਲੀ ਦਲ ਨੂੰ ਹੀ ਕੌਮ ਦੇ ਵਿੱਚ ਵੱਧ ਤੋਂ ਵੱਧ ਹੁਲਾਰਾ ਤੇ ਹੁੰਗਾਰਾ ਮਿਲਣਾ ਚਾਹੀਦਾ। ਪਰ ਸਾਡੀ ਸਦਾ ਹੀ ਇਸ ਗੱਲ ਦੀ ਇਤਰਾਜ਼ ਆ, ਜਾਂ ਮੇਰਾ ਇਲਜ਼ਾਮ ਆ ਕਿ ਮਾਨ ਦਲ ਨੂੰ ਸਾਰਾ ਪੰਜਾਬ ਉਡੀਕਦਾ,
ਪਰ ਉਹ ਜਿਸ ਤਰੀਕੇ ਨਾਲ ਉਹਨਾਂ ਨੂੰ ਕੰਮ ਕਰਨਾ ਚਾਹੀਦਾ ਉਵੇਂ ਉਹ ਕਰ ਨਹੀਂ ਰਹੇ। ਜਿਸ ਤਰੀਕੇ ਨਾਲ ਉਹਨਾਂ ਦਾ ਲੋਕਾਂ ਦੇ ਵਿੱਚ ਵਕਾਰ ਆ, ਸਤਿਕਾਰ ਆ ਜਿਹੜੇ ਬਾਦਲ ਦਲ ਵਾਲੇ ਆ ਇਹਨਾਂ ਨਾਲੋਂ ਤਾਂ ਹਰ ਹੀਲੇ ਉਹ ਚੰਗੇ ਹੀ ਨੇ ਨਾ। ਤੋ ਇਸ ਗੱਲ ਦੇ ਲਈ ਉਹਨਾਂ ਨੂੰ ਚਾਹੀਦਾ ਕਿ ਉਹ ਆਪਣੀ ਜ਼ਿੰਮੇਵਾਰੀ ਨਿਭਾਉਣ। ਪੰਜਾਬ ਉਹਨਾਂ ਨੂੰ ਉਡੀਕ ਰਿਹਾ, ਪੰਥ ਉਹਨਾਂ ਨੂੰ ਉਡੀਕ ਰਿਹਾ। ਅਗਲਾ ਜਿਹੜਾ ਨੁਕਤਾ ਉਹ ਹੈਗਾ ਸਿੱਖ ਯੋਧਿਆਂ ਦੇ ਉੱਤੇ ਫਿਲਮਾਂ ਬਣਾਉਣ ਦਾ ਜਿਹੜਾ ਕੰਮ ਹਿੰਦੂ ਤਵੀ ਬ੍ਰਾਹਮਣਵਾਦੀ ਸੋਚ ਦੇ ਤਹਿਤ ਕੀਤਾ ਜਾ ਰਿਹਾ, ਤਾਂ ਕਿ ਹੌਲੀ ਹੌਲੀ ਗੁਰੂ ਸਾਹਿਬਾਨ ਦਾ ਜਿਹੜਾ ਫਿਲਮੀਕਰਨ ਉਹ ਰਾਹ ਖੋਲਿਆ ਜਾਵੇ। ਤੇ ਹਰੀ ਸਿੰਘ ਨਲੂਏ ਦੇ ਉੱਤੇ ਸਾਡੇ ਸਭ ਤੋਂ ਸ਼ਾਨਦਾਰ ਸਰਦਾਰ ਆ ਜਿਹੜਾ ਸਿੱਖ ਇਤਿਹਾਸ ਦੇ ਵਿੱਚ ਹੈ ਤਾਂ ਪਰੇ ਤੋਂ ਪਰੇ ਪਏ ਆ, ਪਰ ਸਰਦਾਰ ਹਰੀ ਸਿੰਘ ਨਲੂਏ ਵਾਲੀ ਤਾਂ ਬਾਤ ਹੀ ਕੁਝ ਹੋਰ, ਕਮਾਲ ਦੀ ਸ਼ਖਸੀਅਤ। ਮਤਲਬ ਇਹੋ ਜਿਹੀ ਇੱਕ ਜੀਵਨੀ ਆ ਬਈ ਜਿਹੜੀ ਹਰ ਇੱਕ ਸਿੱਖ ਨੂੰ ਰੱਟੇ ਲੱਗਣੀ ਚਾਹੀਦੀ ਆ। ਪਰ ਭਾਰਤ 'ਚ ਆਪਾਂ ਗੁਲਾਮ ਆ ਤੇ ਗੁਲਾਮ ਕੌਮਾਂ ਨੂੰ ਇਹ ਤਾਂ ਚੇਤੇ ਕਰਾ ਦਿੱਤਾ ਜਾਂਦਾ ਬਈ ਸੰਨੀ ਦਿਓਲ ਆ ਵਾ, ਅਕਸ਼ੇ ਕੁਮਾਰ ਆਓ ਆ ਜੀ, ਉਹ ਫਲਾਨਾ ਖੰਨਾ ਤੇ ਧਮਕਾਨਾ, ਪਰ ਸਾਡੇ ਬੱਚਿਆਂ ਨੂੰ ਸਾਡੇ ਇਤਿਹਾਸ ਤੋਂ ਦੂਰ ਰੱਖਿਆ ਜਾਂਦਾ। ਸਾਡੀ ਕੌਮ ਦਾ ਜਿਹੜਾ ਬਹੁਤਾ ਧਿਆਨ ਆ ਹੋਰ ਮਸਲਿਆਂ 'ਚ ਉਲਝਿਆ ਰਹਿੰਦਾ। ਇਸ ਕਰਕੇ ਸਾਡੇ ਜਿਹੜੇ ਬਾਬਾ ਬਘੇਲ ਸਿੰਘ, ਬਾਬਾ ਬੰਦਾ ਸਿੰਘ ਬਹਾਦਰ, ਸਰਦਾਰ ਹਰੀ ਸਿੰਘ ਨਲੂਆ ਜਾਂ ਹੋਰਾਂ ਬਾਰੇ ਉਹਨਾਂ ਨਹੀਂ ਪਤਾ। ਸਰਦਾਰ ਹਰੀ ਸਿੰਘ ਨਲੂਏ ਤੇ ਫਿਲਮ ਬਣਾਉਣ ਦਾ ਜਿਨ੍ਹਾਂ ਨੇ ਐਲਾਨ ਕੀਤਾ, ਜੋ ਉਹਨਾਂ ਦੇ ਉੱਤੇ ਇਹ ਖਬਰ ਜਿਹੜੀ ਆ ਬੜੀ ਕਸੂਤੀ ਹੋਣੀ ਆ ਕਿ ਅੱਜ ਅਕਾਲ ਤਖਤ ਸਾਹਿਬ ਤੇ ਇਕੱਠ ਹੋਇਆ ਉਸੇ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ 'ਚ, ਤੇ ਉੱਥੇ ਇਹ ਐਲਾਨ ਕੀਤਾ ਗਿਆ ਕਿ ਜਿਵੇਂ ਪਹਿਲਾਂ ਹੀ ਫੈਸਲਾ ਸਾਡਾ ਹੋਇਆ ਗੁਰੂ ਸਾਹਿਬਾਨ ਬਾਰੇ, ਗੁਰੂ ਪਰਿਵਾਰ ਦੇ ਜੀਆਂ ਬਾਰੇ ਤੇ ਸਿੱਖ ਯੋਧਿਆਂ ਬਾਰੇ ਕੋਈ ਵੀ ਫਿਲਮ ਬਣਾਉਣ ਦਾ ਜਿਹੜਾ ਹੈਗਾ ਉਹ ਹਿੰਮਤ ਨਾ ਕਰੇ। ਤੋ ਇਹ ਇੱਕ ਚੰਗਾ ਫੈਸਲਾ, ਇਹਨੂੰ ਜੀ ਆਇਆਂ ਕਹਿੰਦੇ। ਤੇ ਇਸੇ ਦੌਰਾਨ ਜਿਹੜਾ ਪਟਿਆਲੇ ਦੇ ਵਿੱਚ ਇੱਕ ਕਰਨਲ ਦੀ ਪਤਨੀ ਪਿਛਲੇ 15-20 ਦਿਨ ਤੋਂ ਤੁਹਾਨੂੰ ਸਭ ਨੂੰ ਚੇਤਾ ਕਿ ਆਪਦੇ ਪਤੀ ਦੇ ਕੁੱਟ ਕਟਾਪੇ ਕਰਕੇ ਉਹਨਾਂ ਪੁਲਿਸੀਆਂ ਦੇ ਖਿਲਾਫ ਕਾਰਵਾਈ ਮੰਗ ਰਹੀ ਆ। ਭਾਵੇਂ ਉਹਨਾਂ ਦੇ ਪੱਲੇ ਕੁਝ ਪਿਆ ਨਹੀਂ ਅਜੇ ਤੱਕ, ਪਰ ਉਹ ਡਟੇ ਹੋਏ ਨੇ ਤੇ ਅਜੇ ਤੱਕ ਜਿਹੜਾ ਹੈਗਾ ਉਸ ਕਰਨਲ ਨੂੰ ਜਾਂ ਫੌਜੀਆਂ ਨੂੰ ਧਰਨੇ ਮੁਜ਼ਾਹਰੇ ਕਰਨ ਦਾ ਕੋਈ ਫਲ ਫੁਲ ਅਜੇ ਤੱਕ ਤਾਂ ਮਿਲਿਆ ਨਹੀਂ। ਗਾਂ ਕੋਈ ਮਿਲੇ ਤਾਂ ਕੁਝ ਕਹਿ ਨਹੀਂ ਸਕਦੇ। ਪਰ ਉਸੇ ਘਟਨਾ ਦੇ ਵਿੱਚ ਜਿਹੜੇ ਪੁਲਿਸੀਏ ਦੋਸ਼ੀ ਨੇ ਉਹਨਾਂ ਦੇ ਲਈ ਇੱਕ ਹੋਰ ਖਬਰ ਵਾ ਕਿ ਜਿਹੜੇ ਮੁਕਾਬਲੇ ਦੇ ਵਿੱਚ, ਕਿਉਂਕਿ ਉਸ ਦਿਨ ਹੀ ਇੱਕ ਬੱਚੇ ਦੀ ਕਿਡਨੈਪਿੰਗ ਹੋਈ ਸੀ ਤੇ ਜਿਹੜੇ ਬੰਦਿਆਂ ਦੇ ਬਾਰੇ ਇਹ ਦੱਸਿਆ ਗਿਆ ਕਿ ਇਹ ਅਗਵਾਕਾਰ ਆ, ਉਹ ਉਸੇ ਜਿਹੜਾ ਬੱਚਾ ਅਗਵਾ ਹੋਇਆ ਸੀ ਉਹਨਾਂ ਦੇ ਪਰਿਵਾਰਕ ਨਜ਼ਦੀਕੀਆਂ ਦੇ ਵਿੱਚੋਂ ਹੀ ਸੀ। ਕੈਨੇਡਾ ਤੋਂ ਇੱਥੇ ਆਇਆ ਸੀ, ਘਰਦਿਆਂ ਨੂੰ ਪਤਾ ਵੀ ਨਹੀਂ ਸੀਗਾ। ਤੇ ਉਹਦੇ ਬਾਰੇ ਪੁਲਿਸ ਦਾ ਦਾਅਵਾ ਕਿ ਉਹ ਮੁਕਾਬਲੇ 'ਚ ਉੱਥੇ ਮਾਰਿਆ ਗਿਆ ਸੀ ਜਦੋਂ ਅਸੀਂ ਕਿਡਨੈਪ ਕੀਤੇ ਬੱਚੇ ਨੂੰ ਛਡਾਉਣ ਗਏ ਸੀ। ਤੇ ਉਹ ਪੁਲਿਸੀਆਂ ਨੇ ਜਿਹੜੀ ਉਸ ਦਿਨ ਕਹਾਣੀ ਲੋਕਾਂ ਨੂੰ ਸੁਣਾਈ ਜਾਂ ਜਿਹੜੀ ਮੀਡੀਆ 'ਚ ਆਈ, ਉਹਨੂੰ ਉਹਦੇ ਮਾਰੇ ਗਏ ਮੁੰਡੇ ਦੇ ਪਰਿਵਾਰਕ ਮੈਂਬਰਾਂ ਨੇ ਚੈਲੰਜ ਕਰ ਦਿੱਤਾ। ਅੱਜ ਐਡਵੋਕੇਟ ਨਵਕਰਨ ਸਿੰਘ ਦੇ ਨਾਲ ਬਹਿ ਕੇ ਪ੍ਰੈਸ ਕਾਨਫਰੰਸ ਕੀਤੀ ਆ, ਹਾਈ ਕੋਰਟ 'ਚੋਂ ਗਏ ਨੇ ਤੇ ਇਸ ਮਾਮਲੇ ਉੱਤੇ ਉਹਨਾਂ ਨੇ CBI ਦੀ ਜਾਂਚ ਮੰਗੀ ਆ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਪੁਲਿਸੀਆਂ ਲਈ ਇਹ ਜਿਹੜਾ ਉਹਨਾਂ ਨੇ ਮੁਕਾਬਲਾ ਕੀਤਾ, ਜਿਹਦੇ ਬਾਰੇ ਇਹ ਚਰਚਾ ਕਿ ਇਹ ਫੇਕ ਐਨਕਾਊਂਟਰ ਵਾ, ਝੂਠਾ ਮੁਕਾਬਲਾ ਆ, ਤੇ ਉਹ ਬੜਾ ਕਹਿੰਦੇ ਆ ਵੀ ਮੁੰਡਾ ਤਾਂ ਹੱਥ ਖੜੇ ਕਰਕੇ ਇਹਨਾਂ ਦੇ ਕੋਲ ਆ ਗਿਆ ਸੀਗਾ, ਫਿਰ ਵੀ ਇਹਨਾਂ ਨੇ ਗੋਲੀਆਂ ਮਾਰਤੀਆਂ। ਤੇ ਉਸ ਤੋਂ ਬਾਅਦ ਫਿਰ ਜਦੋਂ ਭਗਵੰਤ ਮਾਨ ਦੀ ਸਰਕਾਰ ਨੂੰ ਪਤਾ ਲੱਗਿਆ ਤੇ ਇਹਨਾਂ ਨੇ ਮਿੰਟੋ ਮਿੰਟੀ ਉਹਨਾਂ ਲਈ ਪੁਲਿਸੀਆਂ ਲਈ ਇਨਾਮ ਜਿਹੜੇ ਸੀ, ਤਰੱਕੀਆਂ ਸੀ, ਉਹ ਐਲਾਨ ਕਰਤੀਆਂ। ਉਸੇ ਚਾਅ ਦੇ ਵਿੱਚ ਫੁਕਰੇ ਪੁਣੇ ਦੇ ਵਿੱਚ ਆ ਕੇ ਇਹਨਾਂ ਨੇ ਪਟਿਆਲੇ ਕਰਨਲ ਕੁੱਟਤਾ, ਉਹਦਾ ਮੁੰਡਾ ਕੁੱਟਤਾ। ਉਹ ਸਾਰਾ ਜਿਹੜਾ ਇਹਨਾਂ ਦਾ ਚਾਅ ਜਿਹਾ ਸੀ ਉਹ ਸਾਰਾ ਉੱਤੇ ਇਹਨਾਂ ਦੇ ਸਵਾਹ ਪੈ ਗਈ। ਉਹ ਨਤੀਜੇ ਵਜੋਂ ਕਰਨਲ ਵਾਲੇ ਰੌਲੇ ਤੋਂ ਬਾਅਦ ਜਿਹੜਾ ਮਾਹੌਲ ਬਣਿਆ ਸੀ, ਅੱਜ ਉਹਦੇ ਵਿੱਚ ਇੱਕ ਨਵੀਂ ਐਡੀਸ਼ਨ ਇਹ ਹੋ ਗਈ ਆ ਕਿ ਜਿਹੜਾ ਮੁੰਡਾ ਇਹਨਾਂ ਨੇ ਮਾਰਿਆ ਉਹਦੇ ਪਰਿਵਾਰ ਨੇ ਵੀ ਦਾਅਵਾ ਕਰ ਦਿੱਤਾ ਤੇ CBI ਦੀ ਜਾਂਚ ਮੰਗ ਲਈ। ਇਸ ਤੋਂ ਅਗਲੀ ਜਿਹੜੀ ਗੱਲ ਆ ਕਿ ਇੱਕ ਬਠਿੰਡੇ ਦੇ ਇਲਾਕੇ ਵਿੱਚ ਪੁਲਿਸ ਮੁਲਾਜ਼ਮ ਅਮਨਦੀਪ ਕੌਰ ਨਾਂ ਦੀ ਨਸ਼ੇ ਦੇ ਮਾਮਲੇ 'ਚ ਗ੍ਰਿਫਤਾਰ ਹੋਈ ਸੀ, ਜਿਹਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਤਾਂ ਬਹੁਤ ਜ਼ਿਆਦਾ ਹੱਲਾ ਗੁੱਲਾ ਮਚਿਆ ਕਿ ਇਹ ਤਾਂ ਇੱਕ ਫਰੰਟ ਦੇ ਉੱਤੇ ਜਿਹੜੀ ਕੰਮ ਕਰਦੀ ਬੀਬੀ ਆ, ਬੱਚੀ ਆ, ਲੜਕੀ ਆ, ਇਹਦੇ ਨਾਲ ਬਹੁਤ ਵੱਡੇ ਲੈਵਲ ਦੇ ਉੱਚ ਅਧਿਕਾਰੀ ਤੇ ਲੀਡਰਾਂ ਦੇ ਤੇ ਨਸ਼ੇ ਨਾਲ ਸੰਬੰਧਿਤ ਜਿਹੜਾ ਕਾਰੋਬਾਰ ਆ ਉਹ ਬਹੁਤ ਕੁਝ ਖੁੱਲ ਸਕਦਾ। ਭਾਵੇਂ ਇੱਕ ਉਹਦਾ ਸਾਥੀ ਵੀ ਫੜਨ ਦੇ ਲਈ ਕਾਫੀ ਤਰੱਦਦ ਕਰਨ ਤੋਂ ਬਾਅਦ ਉਹਨੂੰ ਫੜਿਆ ਵੀ ਗਿਆ, ਪਰ ਅੱਜ ਸਾਰੇ ਲੋਕਾਂ ਲਈ
ਇਹ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਭਾਰਤੀ ਜਿਹੜਾ ਨਿਜ਼ਾਮ ਉਹਦੇ ਵੱਲੋਂ ਜਿਵੇਂ ਇੱਕ ਅਟੈਕ ਹੋ ਗਿਆ ਹੋਵੇ ਨਾ, ਐ ਲੋਕਾਂ ਨੂੰ ਲੱਗਦਾ ਕਿ ਬੜੀ ਮੌਜ ਨਾਲ ਉਸ ਕੁੜੀ ਨੂੰ ਅੱਜ ਜ਼ਮਾਨਤ ਵੀ ਮਿਲ ਗਈ। ਇਹ ਜ਼ਮਾਨਤ ਭਾਵੇਂ ਉਹਨਾਂ ਨੂੰ 20-25 ਦਿਨ ਦੀ, 29 ਦਿਨ ਦੀ, 30 ਦਿਨ ਦੀ ਦੱਸਦੇ ਆ, ਪਰ ਇਹ ਵੱਧਦੀ ਰਹਿਣੀ ਆ ਕਿਉਂਕਿ ਇਵੇਂ ਹੁੰਦਾ। ਪਰ ਇਹ ਗੱਲ ਬੜੀ ਹੈਰਾਨੀ ਵਾਲੀ ਆ ਕਿ ਇੱਕ ਪਾਸੇ ਤਾਂ ਨਸ਼ਿਆਂ ਨਾਲ ਸੰਬੰਧਿਤ ਲੋਕਾਂ ਦੇ ਉੱਤੇ, ਉਹਨਾਂ ਦੇ ਪਰਿਵਾਰਾਂ ਦੇ ਉੱਤੇ, ਉਹਦੇ ਘਰ ਢਾਏ ਜਾ ਰਹੇ ਨੇ, ਬੜਾ ਇਤਕੀ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ, ਤੇ ਇੱਧਰ ਨਵਾਂ ਹੀ ਕੰਮ ਹੋ ਗਿਆ ਤੇ ਇਹ ਮਾਮਲਾ ਜਿਹੜਾ ਹੈਗਾ ਚਰਚਾ ਵਿੱਚ। ਹੁਣ ਇਸ ਤੋਂ ਅਗਲਾ ਜਿਹੜਾ ਨੁਕਤਾ ਹੈ SYL ਦਾ। SYL ਦਾ ਕਹਿ ਲਈਏ, ਦਰਿਆਈ ਪਾਣੀਆਂ ਦਾ ਕਹਿ ਲਈਏ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਕਹਿ ਲਈਏ, ਉਹ ਮਾਮਲੇ ਦੇ ਉੱਤੇ ਕੱਲ ਜਦੋਂ ਉੱਥੇ ਨੰਗਲ ਡੈਮ ਤੇ ਪਹੁੰਚ ਕੇ ਭਗਵੰਤ ਮਾਨ ਨੇ ਕਰਾਰੇ ਸ਼ਬਦ ਬੋਲੇ ਤੇ ਆਲ ਪਾਰਟੀ ਮੀਟਿੰਗ ਸੱਦ ਲਈ। ਅੱਜ ਆਲ ਪਾਰਟੀ ਮੀਟਿੰਗ ਦੇ ਵਿੱਚ ਇਹ ਸਹਿਮਤੀ ਬਣੀ ਕਿ ਆਪਣਾ ਜਿਹੜਾ ਪੰਜਾਬ ਦਾ ਪਾਣੀ ਆ, ਇਹ ਜਿਸ ਧੱਕੇ ਨਾਲ ਤੇ ਜਿਸ ਬਦਮਾਸ਼ੀ ਨਾਲ ਬਾਹ ਮਰੋੜ ਕੇ ਗਾਲ ਕੱਢ ਕੇ ਹਰਿਆਣੇ ਵਾਲੇ ਲੈਣ ਨੂੰ ਫਿਰਦੇ ਆ ਬੀਜੇਪੀ ਦੀ ਸ਼ਹਿ ਤੇ, ਇਉਂ ਬਿਲਕੁਲ ਨਹੀਂ ਦਿੱਤਾ ਜਾ ਸਕਦਾ। ਜੇ ਪਿਆਰ ਸਤਿਕਾਰ ਨਾਲ ਕੋਈ ਗੱਲ ਹੋਵੇ ਤਾਂ ਵੱਖਰੀ ਗੱਲ ਆ, ਪਰ ਇਹ ਕੰਮ ਬਿਲਕੁਲ ਨਹੀਂ ਚੱਲ ਸਕਦਾ। ਤੇ ਅਸੀਂ, ਸਾਡੇ ਕੋਲੇ ਆਪਦਾ ਪਾਣੀ ਹੈਗਾ, ਸਾਨੂੰ ਲੋੜ ਆ। ਹਰਿਆਣੇ ਵਾਲਿਆਂ ਨੂੰ ਜਿੰਨੇ ਪਾਣੀ ਦੀ ਲੋੜ ਆ ਉਹਦੇ ਨਾਲੋਂ ਵੱਧ, ਮਤਲਬ ਜੇ ਉਹਨਾਂ ਨੂੰ 1700 ਕਿਊਸਕ ਦੀ ਲੋੜ ਆ ਤਾਂ 4000 ਕਿਊਸਕ ਉਹਨਾਂ ਨੂੰ ਵੈਸੇ ਹੀ ਦੇ ਰਹੇ ਆ, ਪਰ ਇਹਦੇ ਬਾਵਜੂਦ ਉਹ ਪਤਾ ਨਹੀਂ ਕਿਉਂ ਪਾਣੀ ਮੰਗ ਰਹੇ ਨੇ ਤੇ ਨਾਲੇ ਗਾਲ ਕੱਢ ਕੇ ਲੈ ਰਹੇ। ਜਿੰਨੀ ਮਾੜੀ ਬੋਲੀ ਭਜਨ ਲਾਲ ਦੀ ਹੁੰਦੀ ਸੀ, ਉਹਦੇ ਨਾਲੋਂ ਵੀ ਮਾੜੀ ਬੋਲੀ ਅਭੈ ਚਟਾਲਾ ਦੀ ਤੇ ਹੋਰ ਸਾਰਿਆਂ ਦੀ ਆ। ਪੂਰਾ ਬਲੈਕਮੇਲ ਕਰ ਰਹੇ ਨੇ, ਪੰਜਾਬ ਨੂੰ ਬਦਨਾਮ ਕਰ ਰਹੇ ਨੇ। ਸੋ ਇਹ ਸਾਰੇ ਕਾਸੇ ਦੇ ਉੱਤੇ ਅੱਜ ਸਾਰਿਆਂ ਦੀ ਸਹਿਮਤੀ ਦੇ ਨਾਲ ਇਹ ਮਤਾ, ਅੱਜ ਪਹਿਲੀ ਵਾਰ ਜਿਹੜੇ ਸਾਰੇ ਪੰਜਾਬ ਦੇ ਆਮ ਆਦਮੀ ਪਾਰਟੀ ਤੋਂ ਬਗੈਰ ਲੀਡਰ ਨੇ ਉਹ ਇਕੱਠੇ ਹੋ ਕੇ ਪ੍ਰੈਸ ਕਾਨਫਰੰਸ ਵੀ ਕਰ ਗਏ ਅੱਜ ਤਾਂ। ਤੇ ਭਾਵੇਂ ਬਾਅਦ ਵਿੱਚ ਉਹੀ ਰੌਣਕ ਮੇਲਾ ਲੱਗ ਜਾਣਾ, ਪਰ ਅੱਜ ਉੱਥੇ ਪੰਜਾਬ ਦੇ ਪਾਣੀਆਂ ਦੇ ਹੱਕ ਵਿੱਚ ਇਹ ਲੋਕ ਜਿਹੜੇ ਡਟੇ ਆ, ਇਹਦੇ ਉੱਤੇ ਚਰਚਾ ਕਰਨੀ ਬਣਦੀ। ਇੱਕ ਨਾਲ ਹੋਰ ਜ਼ਰੂਰੀ ਜਿਹੜੀ ਗੱਲ ਆ ਕਿ ਦਿੱਲੀ ਦੇ ਵਿੱਚ ਜਿਹੜਾ ਦਿੱਲੀ ਤੋਂ ਕੇਂਦਰ ਸਰਕਾਰ ਤੋਂ ਜਿਹੜਾ ਗ੍ਰਹਿ ਸਕੱਤਰ ਵਾ, ਉਹਦੇ ਵੱਲੋਂ ਵੀ ਇਸ ਮਸਲੇ ਦੇ ਉੱਤੇ ਮੀਟਿੰਗ ਜਿਹੜੀ ਸੀ ਅੱਜ ਸੱਦੀ ਗਈ ਸੀ, ਜਿਹਦੇ ਚ ਹਰਿਆਣੇ ਦੇ, ਹਿਮਾਚਲ ਦੇ, ਰਾਜਸਥਾਨ ਦੇ, ਪੰਜਾਬ ਦੇ ਤੇ ਹਰਿਆਣੇ, ਇਸ ਜਿਹੜੇ 4-5 ਜਿਹੜੇ ਇਸ ਗੱਲ ਨਾਲ ਸੰਬੰਧਿਤ ਸੂਬੇ ਆ, ਉਹਨਾਂ ਦੇ ਸਕੱਤਰ ਸੱਦੇ ਸੀ। ਪਰ ਉਸ ਗੱਲ ਨੂੰ ਕਰਨ ਤੋਂ ਪਹਿਲਾਂ ਇੱਕ ਜਿਹੜੀ ਜ਼ਰੂਰੀ ਗੱਲ ਕਰਨ ਵਾਲੀ ਆ ਉਹ ਇਹ ਆ ਕਿ ਅੱਜ ਦਿਨ ਭਰ ਲੋਕਾਂ ਦੇ ਵਿੱਚ ਇੰਜੀਨੀਅਰ, ਭਾਖੜਾ ਡੈਮ ਦੇ ਮੁੱਖ ਇੰਜੀਨੀਅਰ ਚਰਨਪ੍ਰੀਤ ਸਿੰਘ, ਜਿਹਨੂੰ ਬਾਈਪਾਸ ਕਰਕੇ ਐਕਸੀਅਨ ਨੂੰ ਹੁਕਮ ਚਾੜੇ ਸੀ, ਤੇ ਉਹ ਐਕਸੀਅਨ ਜਿਹੜਾ ਸੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਅਮਿਤ ਸਹੋਤਾ, ਉਹ ਵੀ ਅੜ ਗਿਆ ਕਿ ਮੈਂ ਨਹੀਂ ਜੀ ਪਾਣੀ ਛੱਡਣਾ। ਤੇ ਇਸ ਤਰੀਕੇ ਨਾਲ ਅੱਜ ਚਰਨਪ੍ਰੀਤ ਸਿੰਘ ਤੇ ਉਹ ਜਿਹੜਾ ਆਕਾਸ਼ਦੀਪ ਸਿੰਘ, ਤੀਜਾ ਅਮਿਤ ਸਹੋਤਾ, ਇਹ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨਾਲ ਸੰਬੰਧਿਤ ਤਿੰਨੇ ਬੰਦਿਆਂ ਦੀ ਸਾਰਾ ਦਿਨ ਲੋਕ ਬੱਲੇ ਬੱਲੇ ਕਰਦੇ ਰਹੇ ਕਿ ਇਹਨਾਂ ਦੇ ਉੱਤੇ ਪੂਰਾ ਦਬਾਅ ਪਾਇਆ ਗਿਆ ਹੈ। ਤਾਂ ਇੱਕ ਮਹਿਕਮੇ ਦੇ ਸਰਕਾਰ ਦੇ ਅਫਸਰ ਹੀ ਨੇ ਨਾ, ਜਦੋਂ ਉੱਪਰੋਂ ਦਬਾਅ ਪੈਂਦਾ ਬੜੇ ਵੱਡੇ ਝੁਕ ਜਾਂਦੇ। ਪਰ ਇਹਨਾਂ ਤਿੰਨਾਂ ਅਫਸਰਾਂ ਨੇ ਰੱਖ ਵਿਖਾਈ ਤੇ ਇਹ ਗੱਲ ਲੋਕਾਂ ਦੇ ਵਿੱਚ ਇਹਦੇ ਬਾਰੇ ਬੜੀ ਸ਼ਲਾਘਾ ਹੋ ਰਹੀ ਆ ਕਿ ਜਿਹੜਾ ਇੰਜੀਨੀਅਰ ਆਕਾਸ਼ਦੀਪ ਸਿੰਘ, ਇਹ ਅਮਿਤ ਸਹੋਤਾ ਤੇ ਮੁੱਖ ਇੰਜੀਨੀਅਰ ਚਰਨਪ੍ਰੀਤ ਸਿੰਘ, ਇਹਨਾਂ ਨੇ ਦਬਾਅ ਨਹੀਂ ਮੰਨਿਆ ਤੇ ਪਿਛਲੇ 70-80 ਘੰਟਿਆਂ ਤੋਂ ਹਰਿਆਣੇ ਦੀ ਤੇ ਕੇਂਦਰ ਦੀ ਬਦਮਾਸ਼ੀ ਦੇ ਮੂਹਰੇ ਇਹ ਡਟ ਕੇ ਖੜੇ ਆ। ਤੇ ਇਹ ਵੀ ਚਰਚਾ ਚੱਲਦੀ ਰਹੀ ਵੀ ਇਹਨਾਂ ਨੇ ਤਾਂ ਪੈਰ ਗੱਡ ਕੇ ਕੇਂਦਰ ਦਾ ਜਾਂ ਹਰਿਆਣੇ ਦਾ ਦਬਾਅ ਨਹੀਂ ਮੰਨਿਆ, ਕਿਤੇ ਇਹ ਨਾ ਹੋਵੇ ਕਿ ਜਿਹੜੀ ਮੀਟਿੰਗ ਗ੍ਰਹਿ ਸਕੱਤਰ ਨੇ ਸੱਦੀ ਆ ਉਹਦੇ ਵਿੱਚ ਕੋਈ ਨਵਾਂ ਹੀ ਸੱਪ ਜਿਹੜਾ ਹੈਗਾ ਨਿਕਲ ਆਵੇ ਤੇ ਉੱਥੇ ਕਿਤੇ ਪੰਜਾਬ ਵਾਲੇ ਪਾਣੀ ਮੰਨ ਨਾ ਲੈਣ ਤੇ ਫਿਰ ਇਹਨਾਂ ਨੂੰ ਜਿਵੇਂ ਕਹਿੰਦੇ ਹੁੰਦੇ ਵੀ ਥੁੱਕ ਕੇ ਚੱਟਣਾ ਪੈ ਗਿਆ, ਉਹ ਕੰਮ ਨਾ ਹੋਵੇ। ਸੋ ਸ਼ਾਮ ਤੱਕ ਜਦੋਂ ਤੱਕ ਉਸ ਮੀਟਿੰਗ ਦੇ ਬਿਊਰੇ ਸਾਹਮਣੇ ਨਹੀਂ ਆਏ, ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਜਿਵੇਂ ਕਹਿੰਦੇ ਆ ਨਾ ਵੀ ਐਕਸਾਈਟਮੈਂਟ ਬਣੀ ਰਹੀ ਕਿ ਪਤਾ ਨਹੀਂ ਕੀ ਉੱਥੇ ਹੋਊਗਾ। ਉਹ ਕੁੱਲ ਮਿਲਾ ਕੇ ਜਦੋਂ ਉੱਥੋਂ ਵਾਲੀ ਮੀਟਿੰਗ ਦੇ ਵੇਰਵੇ ਸਾਹਮਣੇ ਆਏ, ਲੋਕਾਂ ਨੂੰ ਤਸੱਲੀ ਹੋਈ ਕਿ ਜਿਹੜਾ ਹਰਿਆਣਾ ਵਾ ਉਹ ਉਸ ਮੀਟਿੰਗ ਦੇ ਵਿੱਚ ਕੇਂਦਰੀ ਗ੍ਰਹਿ ਸਕੱਤਰ ਗੋਬਿੰਦ ਮੋਹਨ ਦੇ ਸਾਹਮਣੇ
ਆਪਦਾ ਪੱਖ ਤੱਥਪੂਰਨ ਤਰੀਕੇ ਨਾਲ ਰੱਖਣ ਵਿੱਚ ਕਾਮਯਾਬ ਨਹੀਂ ਰਿਹਾ। ਹਰਿਆਣੇ ਨੂੰ ਬਾਰ-ਬਾਰ ਪੁੱਛਿਆ ਗਿਆ, ਹਰਿਆਣੇ ਦਾ ਸਕੱਤਰ ਅਸਫਲ ਰਿਹਾ ਕਿ ਉਹਨਾਂ ਨੂੰ ਵਾਧੂ ਪਾਣੀ ਕਾਹਦੇ ਲਈ ਚਾਹੀਦਾ, ਕੋਈ ਠੋਸ ਦਲੀਲ ਨਹੀਂ ਆਈ। ਤੇ ਫਿਰ ਬੇਸ਼ੱਕ ਜਿਵੇਂ ਕਹਿਣਾ ਹੀ ਹੁੰਦਾ, ਕੇਂਦਰੀ ਗ੍ਰਹਿ ਸਕੱਤਰ ਨੇ ਪੰਜਾਬ ਤੇ ਹਰਿਆਣੇ ਨੂੰ ਇਸ ਮਸਲੇ ਤੇ ਜਿੱਦ ਛੱਡਣ ਦੀ ਨਸੀਹਤ ਕੀਤੀ ਤੇ ਹਰਿਆਣੇ ਨੂੰ ਕਿਹਾ ਕਿ ਵਾਧੂ ਪਾਣੀ ਬਾਰੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਕੋਲ ਤਰਕ ਨਾਲ, ਦਲੀਲ ਨਾਲ ਜੇ ਕੋਈ ਪੱਖ ਹੈਗਾ ਤੁਸੀਂ ਉਹ ਲਿਆਓ। ਤੇ ਇਹ ਵੀ ਗੱਲ ਕਹੀ ਗਈ ਕਿ ਅਸੀਂ ਜਿਹੜਾ ਇਸ ਮਸਲੇ 'ਚ ਭਾਵੇਂ ਅਜੇ ਸਿੱਧਾ ਦਖਲ ਨਹੀਂ ਦੇਣਾ ਚਾਹੁੰਦੇ। ਇਹ ਨੁਕਤਾ ਮੈਂ ਇਸ ਕਰਕੇ ਦੱਸ ਰਿਹਾ ਕਿ ਜਦੋਂ ਦਿੱਲੀ ਦੇ ਪਾਕਿਸਤਾਨ ਅਤੇ ਭਾਰਤ ਦੇ ਜਿਹੜਾ ਜੰਗ ਵਾਲਾ ਮਾਹੌਲ ਆ, ਇਸ ਮਾਹੌਲ ਵਿੱਚ ਸਰੋਕਾਰ ਨੇ ਤਾਂ ਇਸ ਕਰਕੇ ਵੀ ਪੰਜਾਬ ਦੀ ਲੋੜ ਆ, ਇਸ ਕਰਕੇ ਸ਼ਾਇਦ ਕਹਿ ਦਿੱਤਾ ਕਿ ਅਸੀਂ ਇਸ ਮਸਲੇ 'ਚ ਦਖਲ ਨਹੀਂ ਦੇਣਾ ਚਾਹੁੰਦੇ, ਤੁਸੀਂ ਹਰਿਆਣਾ ਤੇ ਪੰਜਾਬ ਆਪਸ ਵਿੱਚ ਬਹਿ ਕੇ ਵਿਚਾਰ ਲਓ। ਤੇ ਜੇਕਰ ਇਹ ਹਾਲਾਤ ਨਾ ਹੁੰਦੇ ਫਿਰ ਜਿਵੇਂ ਪਹਿਲਾਂ ਚੱਲਦਾ ਰਿਹਾ, ਜਿਵੇਂ ਇੱਕ ਵਾਰੀ ਸੁਪਰੀਮ ਕੋਰਟ ਨੇ ਕਹਿਤਾ ਸੀਗਾ ਵੀ ਇਹ ਛੱਡੋ ਜੀ, SYL 'ਚ ਪਾਣੀ ਕਿੱਥੋਂ ਆਊਗਾ, ਤੁਸੀਂ ਪਹਿਲਾਂ ਨਹਿਰ ਇੰਨੀ ਤਰੀਕ ਤੱਕ ਬਣਾ ਕੇ ਪੰਜਾਬ ਸਰਕਾਰ ਸਾਨੂੰ ਦੱਸੇ। ਉਦੋਂ ਫਿਰ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਾਰੇ ਸਮਝੌਤੇ ਰੱਦ ਕਾਨੂੰਨ ਬਣਾਇਆ। ਇੱਕ ਵਾਰੀ ਫੇਰ ਏਦਾਂ ਹੀ ਉੱਪਰੋਂ ਉਧਮੂਲ ਜਿਹਾ ਉੱਠ ਖੜਿਆ, ਉਦੋਂ ਫਿਰ ਵੱਡੇ ਬਾਦਲ ਨੇ ਉਹ ਜਿਹੜਾ 1 ਕਰੋੜ ਰੁਪਈਆ ਲਿਆ ਸੀਗਾ ਉਹ ਚੈੱਕ ਵੀ ਪੰਜਾਬ ਸਰਕਾਰ ਵੱਲੋਂ ਜਿਹੜਾ ਸੀ ਹਰਿਆਣੇ ਦੇ ਮੁੱਖ ਮੰਤਰੀ ਦੇ ਘਰ ਦੇਣ ਬੰਦੇ ਭੇਜਦੇ। ਕਾਹਨ ਸਿੰਘ ਪੰਨੂ ਉਦੋਂ ਅਫਸਰ ਹੁੰਦਾ ਸੀ। ਤੇ ਇਸ ਤਰੀਕੇ ਨਾਲ ਦਿੱਲੀ ਵੱਲੋਂ ਹਰਿਆਣੇ ਦੇ ਹੱਕ ਵਿੱਚ ਲਗਾਤਾਰ ਭਾਰਤ ਦੀ ਸਟੇਟ ਜਿਹੜੀ ਆ ਪੂਰੀ ਭੁਗਤਦੀ ਰਹੀ ਆ। ਇਸ ਵਾਰ ਉਹਨਾਂ ਨੇ ਕਿਹਾ ਕਿ ਜੀ ਅਸੀਂ ਸਿੱਧਾ ਦਖਲ ਨਹੀਂ ਦਿੰਦੇ ਤੇ ਪੰਜਾਬ ਸਰਕਾਰ ਕੋਲੇ ਆਪਦੀ ਲੋੜ ਨੂੰ ਹਰਿਆਣਾ ਜਸਟੀਫਾਈ ਕਰੇ, ਠੋਸ ਤੱਥ ਜਿਹੜੇ ਆ ਉਹ ਪੇਸ਼ ਕਰੇ, ਫਿਰ ਕੋਈ ਗੱਲ ਵਿਚਾਰ ਸਕਦੇ ਆ। ਇਹਦੇ ਵਿੱਚ ਇਹ ਗੱਲ ਬਾਰ-ਬਾਰ ਉੱਥੇ ਆਖੀ ਗਈ ਆ ਔਰ ਬੜੀ ਅਜੀਬ ਗੱਲ ਲੱਗਦੀ ਆ, ਕਿਉਂਕਿ ਇਹ ਕਮਾਲ ਵਾਲੀ ਗੱਲ ਹੀ ਆ ਕਿ ਜਿਹੜਾ ਗ੍ਰਹਿ ਸਕੱਤਰ ਆ ਉਹਨੇ ਇਹਨਾਂ ਨੂੰ ਇਹ ਆਖਿਆ ਕਿ ਜਿੱਦ ਨਾ ਕਰੋ। ਹਰਿਆਣੇ ਵਾਲਿਆਂ ਨੂੰ ਵੀ ਕਿਹਾ, ਚਲੋ ਪੰਜਾਬ ਨੂੰ ਤਾਂ ਕਹਿਣਾ ਹੀ ਸੀ, ਤੁਸੀਂ ਆਪਦਾ ਇਹਨਾਂ ਨੂੰ ਦਲੀਲ ਨਾਲ ਸਮਝਾਓ। ਇਹ ਜਿਹੜਾ ਨੁਕਤਾ ਦਲੀਲ ਨਾਲ ਸਮਝਾਓ ਵਾਲਾ, ਇਹ ਹੀ ਨੁਕਤਾ ਸਾਡੀ ਉਸ ਗੱਲ ਨਾਲ ਜੁੜਦਾ ਜਦੋਂ ਭਗਵੰਤ ਮਾਨ ਨੇ ਕਿਹਾ ਕਿ ਪਿਆਰ ਨਾਲ ਤਾਂ ਚਾਹੇ ਲੈ ਲਓ, ਉਹ ਨਹੀਂ ਅਸੀਂ ਦਿੰਦੇ। ਫਿਰ ਇਹ ਸਾਰਾ ਡਰਾਮਾ ਕੀ ਇਹਦਾ ਰੁਖ ਬਣੂ ਜੇ ਪਿਆਰ ਨਾਲ ਉਹਨਾਂ ਨੇ ਕਹਿਤਾ ਤੇ ਫਿਰ ਦੇਤਾ। ਫਿਰ ਆ ਜਿਹੜਾ ਅੱਜ ਐਡਾ ਵੱਡਾ ਜਿਹਾਦ ਛੇੜਿਆ ਉੱਥੇ ਆਲ ਪਾਰਟੀ ਮੀਟਿੰਗ ਤੇ ਆ 5 ਤਰੀਕ ਨੂੰ ਵਿਧਾਨ ਸਭਾ ਦਾ ਸੈਸ਼ਨ, ਤੇ ਇਹ ਸਾਰੇ ਕਾਸੇ ਤੋਂ ਬਾਅਦ ਜੇ ਇਹੀ ਕਹਿਣਾ ਵੀ ਸਾਨੂੰ ਜੇ ਹੁਣ ਪਿਆਰ ਨਾਲ ਕਹਿਤਾ ਵਾ ਤੇ ਹੁਣ ਅਸੀਂ ਪਾਣੀ ਦੇ ਦਿਆਂਗੇ, ਇਹਦਾ ਦਾ ਮਤਲਬ ਇਹ ਹੋਇਆ ਵੀ ਇੱਕ ਵਾਰੀ ਬੱਲੇ ਬੱਲੇ ਕਰਾਉਣੀਆਂ ਭਗਵੰਤ ਮਾਨ ਨੇ ਕਿ ਦੇਖੋ ਜੀ ਫਿਰ ਇੰਨੇ ਦਿਨ ਮੈਂ ਡਟਿਆ ਰਿਹਾ, ਇਹ ਤਾਂ ਜੀ ਫਿਰ ਦੇਸ਼ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਫਿਰ ਮੈਂ ਪਾਣੀ ਜਿਹੜਾ ਸੀਗਾ ਉਹ ਦੇਤਾ, ਨਹੀਂ ਤਾਂ ਆਪਾਂ ਤਾਂ ਇੰਨੇ ਦਿਨ ਉਹਦੀਆਂ ਚੀਕਾਂ ਪਵਾਤੀਆਂ। ਸੋ ਇਸ ਤਰੀਕੇ ਦਾ ਕੰਮ ਜਿਹਾ ਲੱਗਦਾ, ਕਿਉਂਕਿ ਜਿਹੜੀ ਗੱਲ ਸਾਡੇ ਤਜਰਬੇ ਅਨੁਸਾਰ ਆ ਕਿ ਜਦੋਂ ਪੰਜਾਬ ਸਾਰੇ ਸਮਝੌਤੇ ਰੱਦ ਕਾਨੂੰਨ 2004 ਚ ਪਾਸ ਕੀਤਾ ਨਾ ਉਹਨੇ ਕੈਪਟਨ ਨੇ, ਉਹਦੇ ਚ ਲਿਖਤਾ ਵੀ ਧਾਰਾ 5 ਦੇ ਵਿੱਚ ਕਿ ਜਿਹੜਾ ਪੰਜਾਬ ਦਾ ਦਰਿਆਈ ਪਾਣੀ ਹਰਿਆਣੇ ਤੇ ਰਾਜਸਥਾਨ ਨੂੰ ਜਾਂਦਾ, ਭਾਵੇਂ ਉਹਨਾਂ ਦਾ ਕੋਈ ਹੱਕ ਨਹੀਂ ਬਣਦਾ, ਪਰ ਕਹਿੰਦਾ ਚੰਗੇ ਗੁਆਂਢੀ ਦੀ ਹੈਸੀਅਤ ਵਿੱਚ ਜਿੰਨਾ ਜਾਂਦਾ ਉਹਨਾਂ ਜਾਂਦਾ ਰਹੂ। ਉਵੇਂ ਦੀ ਗੱਲ ਆਹ ਭਗਵੰਤ ਮਾਨ ਨੇ ਅੱਜ ਕਰਤੀ ਵੀ ਜਦੋਂ ਉਹਦਾ ਹੱਕ ਹੀ ਨਹੀਂ ਬਣਦਾ ਤੁਸੀਂ ਦੇਣਾ ਕਾਹਤੋਂ ਆ, ਪਰ ਅਗਲੇ ਲੱਗੇ ਹੋਏ ਨੇ। ਇੱਕ ਗੱਲ ਇਹਦੇ ਵਿੱਚ ਹੋਰ ਆ ਕਿ ਅੱਜ ਜਿਹੜੀ ਮੀਟਿੰਗ ਹੋਈ ਆ, ਇਸ ਮੀਟਿੰਗ ਦੇ ਵਿੱਚ ਉਹ ਸਾਰੇ ਬੰਦੇ, ਉਹ ਸਾਰੇ ਆਗੂ ਜਾਂ ਉਹ ਸਾਰੇ ਸਿਆਸੀ ਦਲ ਸੀ ਜਿਨ੍ਹਾਂ ਨੇ ਅੱਜ ਤੱਕ ਪੰਜਾਬ ਦੇ ਪਾਣੀਆਂ ਦੇ ਮਸਲੇ ਸਮੇਤ ਹਰ ਮਸਲੇ ਤੇ ਗਦਾਰੀ ਕੀਤੀ, ਕਦੇ ਨਹੀਂ ਭੁਗਤੇ। ਐਤਕੀ ਭਗਵੰਤ ਮਾਨ ਵਾਲੀ ਦਾ ਵੀ ਪਰਖ ਜੀ ਹੋ ਜਾਣੀ ਆ ਤੇ ਇਹ ਦਿਖਦਾ ਹੀ ਹੈ ਵੀ ਕਿੱਧਰ ਨੂੰ ਜਾਊ। ਗੱਲ ਇਹ ਆ ਕਿ 1985 ਦੇ ਵਿੱਚ ਲੌਂਗੋਵਾਲ ਨਾਲ ਸਮਝੌਤਾ ਕਰਨ ਮੌਕੇ ਰਾਜੀਵ ਗਾਂਧੀ ਜਿਹੜਾ ਸੀ ਉਹਨੇ ਇਹ ਸੋਚਿਆ ਹੀ ਨਹੀਂ ਵੀ ਅਸਲ ਵਿੱਚ ਲੜਾਈ ਹੁਣ ਇਹ ਥੋੜੀ ਲੜਦਾ ਅਕਾਲੀ ਦਲ ਜਾਂ ਲੌਂਗੋਵਾਲ। ਜਿਹੜੀ ਧਿਰ 1984 ਮੌਕੇ ਦਰਬਾਰ ਸਾਹਿਬ 'ਚ ਪੈਰ ਗੱਡ ਕੇ ਲੜੀ ਆ ਸੰਤ ਭਿੰਡਰਾਂਵਾਲੇ ਦੀ ਧਿਰ, ਜੇ ਸਮਝੌਤਾ ਉਹਦੇ ਨਾਲ ਹੋਵੇ ਤਾਂ ਕੋਈ ਗੱਲ ਬਣਦੀ ਹੈ। ਆ ਲੌਂਗੋਵਾਲ ਦਾ ਸਮਝੌਤਾ ਮੈਨੂੰ ਕਿਹੜੇ ਪਾਸੇ, ਇਹ ਗੱਲ ਸੋਚਣ ਤੋਂ ਬਗੈਰ ਹੀ ਉਹਨੇ ਸਮਝੌਤਾ ਕਰ ਲਿਆ ਤੇ ਜਦੋਂ ਖੜਕਾ ਦੜਕਾ ਚੱਲਦਾ ਰਿਹਾ ਲੌਂਗੋਵਾਲ ਵੀ ਵਿੱਚ ਹੀ ਰਗੜਿਆ ਗਿਆ। ਫਿਰ 1999-90 ਤੋਂ ਬਾਅਦ ਕੇਂਦਰ ਦੇ ਵਿੱਚ ਜਿਹੜੀਆਂ ਖੁਫੀਆ ਏਜੰਸੀਆਂ ਸੀ ਉਹਨਾਂ ਨੇ ਪੰਜਾਬ ਦੀਆਂ ਏਜੰਸੀਆਂ ਨਾਲ ਜਦੋਂ ਸੰਪਰਕ ਸਾਧਿਆ
ਤਾਂ ਫਿਰ ਇਹੀ ਇੱਥੋਂ ਵਾਲਿਆਂ ਨੇ ਦੱਸਿਆ ਕਿ ਤੁਸੀਂ ਜਿਨ੍ਹਾਂ ਨਾਲ ਰਾਜੀਨਾਮਾ ਕਰੀ ਫਿਰਦੇ ਹੋ ਉਹਨਾਂ ਨੂੰ ਤਾਂ ਗਦਾਰ ਮੰਨਿਆ ਜਾਂਦਾ। ਦਰਬਾਰ ਸਾਹਿਬ ਦੇ ਹਮਲੇ ਦੇ ਮੌਕੇ ਜਿਹੜੀ ਧਿਰ ਗਦਾਰ ਬਣ ਗਈ ਉਹ ਲੌਂਗੋਵਾਲ ਵਾਲੀ ਸੀ, ਤੁਸੀਂ ਉਹਦੇ ਨਾਲ ਸਮਝੌਤਾ ਕਰੀ ਫਿਰਦੇ ਆ। ਐ ਥੋੜੀ ਇੱਥੇ ਸ਼ਾਂਤੀ ਆ ਜੂ। ਜਿਹੜੀ ਧਿਰ ਅਸਲ ਵਿੱਚ ਲੜਦੀ ਹੈ ਸੰਤ ਭਿੰਡਰਾਂ ਵਾਲਿਆਂ ਦੀ, ਉਹ ਧਿਰ ਇਸ ਮੌਕੇ ਹਥਿਆਰਬੰਦ ਹੋ ਕੇ, ਕਿਉਂਕਿ ਲੌਂਗੋਵਾਲ ਦੇ ਕਤਲ ਵੇਲੇ ਤੱਕ ਤਾਂ ਇੰਨਾ ਨਹੀਂ ਸੀ, ਹੁਣ ਤਾਂ ਸਾਰੇ ਹਥਿਆਰਬੰਦ ਹੋਏ ਫਿਰਦੇ ਆ। ਉਹ ਫਿਰ ਚੰਦਰ ਸ਼ੇਖਰ ਦੀ ਸਰਕਾਰ ਮੌਕੇ ਉਹ ਧਿਰ ਲੱਭਣ ਤੁਰ ਪਏ ਜਿਹੜੀ ਧਿਰ ਨੇ ਅਸਲ ਵਿੱਚ ਲੜਾਈ ਜਿਹੜੀ ਸੀ ਉਹ ਲੜ ਰਹੀ ਸੀ। ਤੋਂ ਫਿਰ ਖਾੜਕੂਆਂ ਦੇ ਨਾਲ, ਖਾੜਕੂ ਜਥੇਬੰਦੀਆਂ ਦੇ ਨਾਲ ਜਿਹੜੀ ਸੀਗੀ ਚੰਦਰ ਸ਼ੇਖਰ ਦੀ ਸਰਕਾਰ ਦੀ ਗੱਲਬਾਤ ਚੱਲੀ, ਪਰ ਉਦੋਂ ਖਾੜਕੂਆਂ ਦਾ ਜਿਹੜਾ ਸੀ ਹਿਸਾਬ ਕਿਤਾਬ ਬਹੁਤ ਅੱਗੇ ਲੰਘ ਚੁੱਕਿਆ ਸੀ। ਉਹਨਾਂ ਨੇ ਕਿਹਾ ਵੀ ਦੇਖੋ ਹੁਣ ਸਾਡੇ ਕੋਲੇ ਮਸਲੇ ਪਿੱਛੇ ਰਹਿ ਗਏ, ਹੁਣ ਤਾਂ ਸਾਡੇ ਕੋਲੇ ਸਿੱਧਾ ਜਿਹਾ ਨਿਸ਼ਾਨਾ ਵੀ ਜਾਂ ਤਾਂ ਅਸੀਂ ਖਾਲਿਸਤਾਨ ਲੈ ਲਵਾਂਗੇ ਜਾਂ ਖਾਲਿਸਤਾਨ ਦੇ ਆਜ਼ਾਦੀ ਦੇ ਰਾਹ ਵਿੱਚ ਸ਼ਹੀਦੀਆਂ ਪਾ ਜਾਵਾਂਗੇ। ਹੁਣ ਇਹ ਬਾਕੀ ਜਿਹੜੇ ਹੈਗੇ ਆ ਸ਼ੁਗਲੇ ਮੁਗਲੇ ਤੁਸੀਂ ਕਰੀ ਪੂਰੀ ਚੱਲੋ, ਸਾਡਾ ਤਾਂ ਸਿੱਧਾ ਜਿਹਾ ਕੰਮ ਖਾਲਿਸਤਾਨ ਆ। ਸੋ ਉਹ ਖਾਲਿਸਤਾਨ ਲਈ ਲੜਦੇ ਰਹੇ। ਅੱਜ ਵੀ ਆ ਜਿਹੜੇ ਉੱਥੇ ਸਿਆਸੀ ਭਲਵਾਨ ਇਕੱਠੇ ਹੋ ਕੇ ਗੱਲਾਂ ਬਾਤਾਂ ਕੀਤੀਆਂ ਨੇ, ਇਹਨਾਂ ਸਾਰਿਆਂ ਦੇ ਪੱਲੇ ਹੈਗਾ ਵੀ ਇਹ ਪੰਜਾਬ ਦੇ ਪਾਣੀਆਂ ਦੇ ਮਸਲੇ ਤੇ ਕੋਈ ਰੱਬ ਲੱਗ ਦੀ ਗੱਲ ਕਰ ਲੈਣ। ਗੱਲੀ ਬਾਤੀ ਤਾਂ ਬਹੁਤ ਸਿਆਸੀ ਭਲਵਾਨਾਂ ਨੂੰ ਗੱਲਾਂ ਬਹੁਤ ਆਉਂਦੀਆਂ ਨੇ, ਪਰ ਜਿਹੜੇ ਪੰਜਾਬ ਦੇ ਪਾਣੀਆਂ ਲਈ ਅਸਲ ਵਿੱਚ ਲੜਨ ਵਾਲੀ ਧਿਰ ਵਾ ਉਹ ਇਹ ਨਹੀਂ ਹੈ। ਜੇ ਹਰਿਆਣੇ ਨੇ ਜਾਂ ਦਿੱਲੀ ਨੇ ਗੱਲ ਨਿਬੇੜਨੀ ਹੈ, ਉਹ ਧਿਰ ਇਹ ਹੈ ਹੀ ਨਹੀਂ। ਹਾਂ, ਇਹ ਲੋਕ ਗੱਲਾਂ ਜ਼ਰੂਰ ਕਰ ਸਕਦੇ ਆ, ਜਿਵੇਂ ਇਹ ਗੱਲ ਹੁਣ ਬੜੀ ਚੱਲ ਰਹੀ ਆ ਵੀ ਜੇਕਰ ਜਿਹੜੀ ਸਾਰੇ ਪੰਜਾਬ ਦੇ ਪਾਣੀਆਂ ਦੇ ਸਮਝੌਤਿਆਂ ਦੀ ਮਾਂ ਆ ਉਹ ਹੈ ਇਸ ਇਲਾਕੇ ਦੇ ਵਿੱਚ ਸਿੰਧੂ ਜਲ ਸੰਧੀ, ਜਿਹਨੂੰ ਭਾਰਤ ਕਹਿੰਦਾ ਮੈਂ ਰੱਦ ਕਰਤਾ, ਪਾਕਿਸਤਾਨ ਨੂੰ ਪਾਣੀ ਨਹੀਂ ਦੇਣਾ। ਜੇ ਉਹ ਰੱਦ ਹੋ ਗਈ ਆ ਤਾਂ ਇਹ ਸਾਰੇ ਸਿਆਸੀ ਭਲਵਾਨ ਕਹਿ ਰਹੇ ਨੇ ਕਿ ਫਿਰ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਾਲਾ ਸਾਰਾ ਹੈਗਾ ਜਿਹਦੇ ਤੋਂ ਪਾਣੀ ਸਾਡੇ ਵੰਡੇ ਗਏ ਨੇ, ਇਹ ਸਾਰਾ ਕੁਝ ਵੀ ਜਿਹੜਾ ਉਹ ਰੱਦ ਕਰਨਾ ਚਾਹੀਦਾ ਤੇ ਪੰਜਾਬ ਦੇ ਪਾਣੀਆਂ ਉੱਤੇ ਸਾਡਾ ਹੱਕ ਹੋਣਾ ਚਾਹੀਦਾ। ਪਰ ਇਹ ਗੱਲਾਂ ਬਾਤਾਂ ਨੇ, ਇਹਨਾਂ ਨੇ ਕਰਨਾ ਕੀ ਆ ਉਹ ਬਾਅਦ ਦੀ ਗੱਲ ਆ। ਖੈਰ, ਹੁਣ ਮਸਲਾ ਇਹ ਜਿਹੜਾ ਪਾਣੀਆਂ ਵਾਲਾ, ਇਹ ਕਹਿੰਦੇ ਨੇ ਵੀ ਜਦੋਂ ਉੱਥੋਂ ਨਹੀਂ ਕੁਝ ਲੱਭਿਆ ਇਹਨਾਂ ਨੂੰ ਕੇਂਦਰ ਤੋਂ, ਤਾਂ ਹਰਿਆਣੇ ਨੇ ਹੁਣ ਕਹਿੰਦੇ ਬਰਕ ਮਾਰੀ ਆ ਵੀ ਅਸੀਂ ਤਾਂ ਜੀ ਸੁਪਰੀਮ ਕੋਰਟ ਜਾਵਾਂਗੇ। ਉਹ ਸੁਪਰੀਮ ਕੋਰਟ ਦੇ ਵਿੱਚ ਹੁਣ ਕੀ ਸੱਪ ਨਿਕਲਦਾ ਇਹ ਬਾਅਦ ਦੀ ਗੱਲ ਆ। ਪਰ ਦਰਿਆਈ ਪਾਣੀਆਂ ਦਾ ਇਹ ਮਸਲਾ ਜਿਹੜਾ ਹੈ ਉਹ ਹਰਿਆਣਾ ਕਹਿੰਦਾ ਹੈਗਾ ਵੀ ਧੌਣ ਤੇ ਗੋਡਾ ਰੱਖ ਕੇ ਪਾਣੀ ਲਵਾਂਗੇ, ਤੇ ਪੰਜਾਬ ਵਾਲੇ ਕਹਿੰਦੇ ਆ ਜੀ ਜੇ ਪਿਆਰ ਨਾਲ ਲੈਣਾ ਤਾਂ ਲੈ ਲਓ, ਉਹ ਤਾਂ ਨਹੀਂ ਅਸੀਂ ਦਿੰਦੇ। ਇਸ ਮਾਹੌਲ ਦੇ ਵਿੱਚ ਜਦੋਂ ਕਿ ਕਿਸੇ ਗੱਲ ਦਾ ਤਣ ਪੱਤਣ ਲੱਗਣ ਦਾ ਕੋਈ ਅੰਦਾਜ਼ਾ ਨਹੀਂ, ਜਿੰਨੇ ਕੁ ਦਿਨ ਰੌਲਾ ਚੱਲਣਾ ਉਨੇ ਕੁ ਦਿਨ ਭਗਵੰਤ ਮਾਨ ਜਿਹੜਾ ਹੈ ਉਹਦੀ ਬੱਲੇ ਬੱਲੇ ਜ਼ਰੂਰ ਹੋਊਗੀ। ਜਿਵੇਂ ਜਦੋਂ 2004 ਦੇ ਵਿੱਚ ਅਕਾਲੀ ਦਲ ਨੂੰ ਮਜਬੂਰੀ ਬਸ ਬਾਦਲ ਨੂੰ ਕੈਪਟਨ ਦੇ ਨਾਲ ਜਾ ਕੇ ਖੜਨਾ ਪਿਆ ਤੇ ਬੱਲੇ ਬੱਲੇ ਕੈਪਟਨ ਦੀ ਸੀ, ਅੱਜ ਵੀ ਅਕਾਲੀ ਦਲ ਸਮੇਤ ਬਾਕੀ ਸਾਰੇ ਦਲਾਂ ਨੂੰ ਭਗਵੰਤ ਮਾਨ ਨਾਲ ਜਾ ਕੇ ਖੜਨਾ ਪਿਆ ਤੇ ਬੱਲੇ ਬੱਲੇ ਭਗਵੰਤ ਮਾਨ ਦੀ ਸੀ ਵੀ ਡਟਿਆ ਹੋਇਆ। ਤੇ ਅਖੀਰ ਐਂਡ ਜਿਹੜਾ ਹੋਣਾ ਉਹ ਉਹੀ ਹੋਣਾ ਕਿ ਪਾਣੀ ਦੇਣਾ ਪੈਣਾ। ਖੈਰ, ਇੱਕ ਆ ਖਬਰ ਆ ਜੀ ਕਿ ਲੁਧਿਆਣੇ ਹਨੂਮਾਨ ਮੰਦਿਰ ਆ ਜਿਹੜਾ ਹੈਬੋਵਾਲ ਰੋਡ ਤੇ, ਉਹ ਤੇ ਪਾਕਿਸਤਾਨ ਦਾ ਝੰਡਾ ਲੱਗਿਆ ਹੋਇਆ ਸੀ। ਉਹਦੀ CCTV ਫੁਟੇਜ ਕੱਢੀ ਗਈ ਤਾਂ ਜਿਹੜਾ ਲੁਧਿਆਣੇ ਦਾ ਵਿਕਰਮ ਆਨੰਦ ਫੜਿਆ ਗਿਆ। ਵਿਕਰਮ ਆਨੰਦ ਕੋਈ ਸਿੱਖ ਨਹੀਂ, ਕੋਈ ਮੁਸਲਮਾਨ ਨਹੀਂ। ਤੋਂ ਯਕੀਨਨ ਤੌਰ ਦੇ ਉੱਤੇ ਇਹੋ ਜਿਹੀਆਂ ਇਸ ਮੌਕੇ ਭਾਰਤ ਦੇ ਵਿੱਚ ਹਜ਼ਾਰਾਂ ਹੀ ਸਾਜ਼ਿਸ਼ਾਂ ਚੱਲ ਰਹੀਆਂ ਹੋਣੀਆਂ ਨੇ ਤਾਂ ਕਿ ਮੁਸਲਮਾਨਾਂ ਨੂੰ ਬਦਨਾਮ ਕੀਤਾ ਜਾ ਸਕੇ, ਤਾਂ ਕਿ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਭੜਕਾਈ ਜਾ ਸਕੇ, ਤਾਂ ਕਿ ਜਿਹੜਾ ਮੁਲਕ ਦੇ ਵਿੱਚ ਨਫ਼ਰਤ ਦੀ ਹਨੇਰੀ ਆ ਉਹਨੂੰ ਹੋਰ ਤੇਜ਼ ਕੀਤਾ ਜਾ ਸਕੇ। ਇਹੋ ਜਿਹੀਆਂ ਖਬਰਾਂ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਹੋਰਨਾਂ ਸੂਬਿਆਂ ਤੋਂ ਵੀ ਬਹੁਤ ਪੜ੍ਹਨ ਨੂੰ ਦੇਖਣ ਨੂੰ ਮਿਲਦੀਆਂ ਨੇ, ਪਰ ਇਹ ਖਬਰ ਦੈਨਿਕ ਭਾਸਕਰ ਤੇ ਛਪੀ ਹੋਣ ਕਰਕੇ ਮੈਂ ਇਹਦੀ ਚਰਚਾ ਕਰ ਰਿਹਾ। ਇਹ ਤੋਂ ਬਿਨਾਂ ਇਹੋ ਜਿਹੀਆਂ ਖਬਰਾਂ ਘੱਟੋ ਘੱਟ 200-300 ਹਰ ਰੋਜ਼ ਸਾਡੇ ਸਾਹਮਣੇ ਆਉਂਦੀਆਂ ਨੇ, ਜਿਹਦੇ ਵਿੱਚ ਇਹੀ ਪਤਾ ਲੱਗਦਾ ਕਿ ਜਿਹੜਾ ਕੋਈ ਹਿੰਦੂ ਆ ਉਹ ਕੋਈ ਇਹੋ ਜਿਹਾ ਕੰਮ ਕਰਦਾ ਫੜਿਆ ਗਿਆ ਜਿਹਦੇ ਨਾਲ ਹਿੰਦੂਆਂ ਦੇ ਜਜ਼ਬਾਤ ਮੁਸਲਮਾਨਾਂ ਦੇ ਖਿਲਾਫ ਭੜਕ ਸਕਣ। ਸਾਡੇ ਬਹੁਤ ਹੀ ਸਤਿਕਾਰਯੋਗ ਜੁਝਾਰੂ ਸਿੰਘਾਂ ਦੇ ਵਿੱਚ ਚੋਟੀ ਦੀਆਂ ਕਾਰਵਾਈਆਂ ਕਰਨ ਵਾਲੇ ਭਾਈ ਕੁਲਵੀਰ ਸਿੰਘ ਬੜਾ ਪਿੰਡ, ਜਿਹੜੇ ਦਲ ਖਾਲਸਾ ਦੇ ਵੀ ਆਗੂ ਨੇ ਤੇ ਸ਼੍ਰੋਮਣੀ ਕਮੇਟੀ ਮੈਂਬਰ ਵੀ ਨੇ, ਲੰਮੇ ਅਰਸੇ ਬਾਅਦ ਪਹਿਲਾਂ ਕਈ ਸਾਲ ਅਮਰੀਕਾ ਜੇਲ੍ਹ 'ਚ ਰਹੇ, ਫਿਰ ਇੱਥੇ ਭਾਰਤ ਵਿੱਚ 90 ਜੇਲ੍ਹ ਰਹੇ। ਅਖੀਰ ਉਹਨਾਂ ਦੀ 2008 ਦੇ ਵਿੱਚ ਰਿਹਾਈ ਹੋਈ ਸੀ ਤੇ ਜਦੋਂ ਬਾਹਰ ਆਏ ਨੇ, ਜਦੋਂ ਆਪਣੇ ਜਿਹੜਾ ਚੱਬੇ ਵਾਲਾ ਸਰਬੱਤ ਖਾਲਸਾ ਹੋਇਆ ਜਿਸ ਦਿਨ,
ਉਹਨਾਂ ਦਿਨਾਂ ਦੇ ਵਿੱਚ ਭਾਈ ਕੁਲਵੀਰ ਸਿੰਘ ਬੜਾ ਪਿੰਡ ਇੱਕ ਹੋਰ ਘਟਨਾ ਦੇ ਚੱਕਰ ਦੇ ਵਿੱਚ ਜਿਹੜਾ ਸੀਗਾ ਗ੍ਰਿਫਤਾਰ ਹੋ ਗਏ ਤੇ ਉਹਨਾਂ ਨੂੰ ਉਸ ਕੇਸ ਵਿੱਚੋਂ ਉਮਰ ਕੈਦ ਹੋ ਗਈ। ਅੱਜ ਹਾਈ ਕੋਰਟ ਦੇ ਵਿੱਚੋਂ ਭਾਈ ਕੁਲਵੀਰ ਸਿੰਘ ਬੜਾ ਪਿੰਡ ਨੂੰ ਜ਼ਮਾਨਤ ਮਿਲੀ ਆ ਤੇ ਇਸ ਗੱਲ ਦਾ ਪੰਥਕ ਸਭਾ ਦੇ ਵਿੱਚ ਬਹੁਤ ਚੰਗਾ ਇਹਨੂੰ ਹੁੰਗਾਰਾ ਮਿਲ ਰਿਹਾ। ਲੋਕ ਬਹੁਤ ਜ਼ਿਆਦਾ ਪਿਆਰ ਕਰਦੇ ਆ ਭਾਈ ਕੁਲਵੀਰ ਸਿੰਘ ਬੜਾ ਪਿੰਡ ਨੂੰ। ਅਸੀਂ ਵੀ ਉਹਨਾਂ ਦੀ ਇਸ ਹਾਈ ਕੋਰਟ ਦੇ ਵਿੱਚੋਂ ਜ਼ਮਾਨਤ ਮਿਲਣ ਨੂੰ ਸੱਚੇ ਪਾਤਸ਼ਾਹ ਦਾ ਸ਼ੁਕਰ ਕਰਦੇ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਵਾਲੀ ਧਿਰ ਵੱਲੋਂ 3 ਮਈ ਨੂੰ ਫਿਰੋਜ਼ਪੁਰ ਦੇ ਵਿੱਚ ਇੱਕ ਸੈਮੀਨਾਰ ਰੱਖਿਆ ਗਿਆ ਕਿ ਜੰਗ ਰੋਕੋ, ਪਿਆਰ ਵਧਾਓ, ਬਾਰਡਰ ਖੋਲੋ, ਵਪਾਰ ਵਧਾਓ। ਇਹ ਗੱਲ ਬੜੀ ਚੰਗੀ ਆ ਕਿ ਭਾਰਤ ਜਿਹੜਾ ਹੈ ਪਾਕਿਸਤਾਨ ਨਾਲ ਨਾ ਲੜੇ। ਵੈਸੇ ਵੀ ਹੁਣ ਠੰਡਾ ਜਿਹਾ ਪੈ ਗਿਆ ਕੰਮ, ਪਤਾ ਨਹੀਂ ਪਹਿਲੋਂ ਤਾਂ ਕਹਿੰਦੇ ਸੀ ਵੀ ਛੇਤੀ ਸੱਪ ਕੱਢ ਦੇਣਾ ਤੇ ਹੁਣ ਤਾਂ ਪਾਕਿਸਤਾਨ ਵਾਲੇ ਪਾਸਿਓਂ ਵੀ ਹਾਸੋਹੀਣੀਆਂ ਜੀਆਂ ਮਜ਼ਾਕੀਆ ਜੀਆਂ ਵੀਡੀਓ ਪਾ ਕੇ ਲੋਕ ਜਿਹੜੇ ਆ ਉਹ ਸਵਾਦ ਲੈਣ ਲੱਗੇ ਹੋਏ ਨੇ। ਤੇ ਇੱਧਰ ਜਿਹੜਾ ਭਾਰਤੀ ਪੱਖ ਤੋਂ ਜੇ ਗੱਲ ਦੇਖਿਆ ਜਾਵੇ ਤਾਂ ਜਿਹੜੀ ਪਹਿਲੇ ਦਿਨ ਸੀਗੀ ਵੀ ਚੱਕ ਦੇਣੇ ਆ ਫੱਟੇ, ਉਹੋ ਜਿਹੀ ਗੱਲ ਕੋਈ ਲੱਭਦੀ ਨਹੀਂ। ਹੁਣ ਤਾਂ ਗੱਲ ਠੰਡੀ ਜਿਹੀ ਪਈ ਹੋਈ ਆ। ਲੱਗਦਾ ਕੋਈ ਵੱਡੀ ਲੜਾਈ ਲੜਨ ਨਾਲੋਂ, ਕਿਉਂਕਿ ਪਤਾ ਵੀ ਗਾਹਾਂ ਵੀ ਨਿਊਕਲੀਅਰ ਪਾਵਰ ਆ ਦੋਨਾਂ ਮੁਲਕਾਂ ਦਾ। ਖਾਸ ਤੌਰ ਤੇ ਅਸੀਂ ਤਾਂ ਨਹੀਂ ਚਾਹੁੰਦੇ ਵੀ ਸਾਡੇ ਪੰਜਾਬ ਨੂੰ ਤੇ ਪੱਛਮੀ ਪੰਜਾਬ ਨੂੰ, ਉਹ ਵੀ ਸਾਡੇ ਹੀ ਨੇ। ਤੇ ਇਹ ਅਸਲ ਵਿੱਚ ਜਿਹੜੀ ਸਾਜ਼ਿਸ਼ ਆ, ਜਿਹੜੀ ਇਹ ਵਿਉਂਤ ਆ ਕਿ ਪੰਜਾਬ ਜਿਹੜੇ ਨੇ ਇਹਨਾਂ ਦੇ ਵਿਚਾਲੇ ਖੂਨੀ ਜੰਗ ਹੋਵੇ ਤੇ ਦੋਨੇ ਪਾਸੇ ਪੰਜਾਬੀ ਮਾਰ ਜਾਣ, ਇਹ ਜਿਨ੍ਹਾਂ ਨੂੰ ਭਾਉਂਦੀ ਆ ਉਹ ਬੰਦੇ ਹੋਰ ਨੇ। ਅਸੀਂ ਤਾਂ ਸਾਰੇ ਅਰਦਾਸਾਂ ਕਰਦੇ ਆ, ਕਿਉਂਕਿ ਜੇਕਰ ਭਾਰਤੀਆਂ ਨੂੰ ਬਹੁਤਾ ਚਾਅ ਆ ਨਾ ਲੜਨ ਮਰਨ ਦਾ, ਤਾਂ ਉਹ ਗੁਜਰਾਤ ਵਾਲੇ ਪਾਸੇ ਜਾ ਕੇ ਲੜਨ ਮਰਨ ਕਿਸੇ ਹੋਰ ਪਾਸੇ। ਨਾ ਤਾਂ ਅਸੀਂ ਪੰਜਾਬੀ ਚਾਹੁੰਦੇ ਆ ਵੀ ਕਿਸੇ ਹੋਰ ਖਿੱਤੇ 'ਚ ਜੰਗ ਹੋਵੇ, ਨਾ ਅਸੀਂ ਸਾਡੇ ਬਾਰਡਰ ਤੇ ਚਾਹੁੰਦੇ ਆ। ਸਾਨੂੰ ਤਾਂ ਇਹ ਚੇਤਾ ਕਿ ਇਸ ਭਾਰਤ ਨਾਲ ਰਲ ਕੇ, ਇਸ ਹਿੰਦੂ ਨਾਲ ਰਲ ਕੇ ਅਸੀਂ ਤਾਂ ਜਿਹੜਾ ਅਦਬ ਸਤਿਕਾਰ ਪਿਆਰ ਭਾਲਿਆ ਸੀ, ਮਤਲਬ ਕਿ ਗੱਲ ਤਾਂ ਇਹ ਹੋਣੀ ਚਾਹੀਦੀ ਸੀ ਜਦੋਂ ਅਸੀਂ ਸਾਰਾ ਕੁਝ ਇਹਨਾਂ ਦੇ ਲੇਖੇ ਲਾਤਾ ਸੀ ਗਾਂਧੀ ਨਹਿਰੂ ਉਹਨਾਂ ਦੇ ਮਗਰ ਲੱਗ ਕੇ, ਕਿ ਸਾਡੇ ਨਾਲ ਇਹੋ ਜਿਹਾ ਵਿਹਾਰ ਕਰਦੇ ਸਿੱਖਾਂ ਨਾਲ ਕਿ ਸਿੱਖ ਕਹਿੰਦੇ ਫਿਰਦੇ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਇਉਂ ਕਹਿੰਦੇ ਫਿਰਦੇ। ਪਰ ਇਹਨਾਂ ਨੇ ਸਾਡੇ ਨਾਲ ਜੋ ਕੀਤੀ, ਉਸ ਤੋਂ ਬਾਅਦ ਹਰ ਸਿੱਖ ਇਹ ਕਹਿੰਦਾ ਫਿਰਦਾ ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਤੇ। ਤੇ ਜਿਨ੍ਹਾਂ ਨੂੰ ਅਜੇ ਵੀ ਭਾਰਤ ਮਾਤਾ ਦਾ ਬੁਖਾਰ ਚੜਿਆ ਹੋਇਆ, ਮੈਂ ਬੜੀ ਅਜੀਬ ਜਿਹੀ ਗੱਲ ਇੱਕ ਦੇਖੀ ਕਿ ਜਦੋਂ ਆ ਸਾਡੇ ਚੈਨਲ ਦੇ ਉੱਤੇ ਰਿਕਾਰਡਿੰਗ ਕਰਨ ਤੋਂ ਬਾਅਦ YouTube ਤੇ ਪਾਇਆ ਜਾਂਦਾ, ਉੱਥੇ ਕਈ ਜਿਹੜੇ ਨੇ ਹਿੰਦੂ ਤੇ ਇੱਕ ਉਹ ਸਿੱਖ ਜਿਨ੍ਹਾਂ ਨੂੰ ਭਾਰਤ ਮਾਤਾ ਜੜੀ ਹੋਈ ਹੈ, ਇਹ ਦੋ ਵੈਰਾਈਟੀਆਂ ਅਜੀਬ ਹੀ ਨੇ। ਪਤਾ ਨਹੀਂ ਇਹਨਾਂ ਨੂੰ ਕੀ ਵਹਿਮ ਪਿਆ ਹੋਇਆ ਵੀ ਜਿਹੜੇ ਸਿੱਖ ਨੇ ਉਹ ਧਰਤੀ ਤੇ ਕਹਿੰਦੀ ਸਾਨੂੰ ਖੁਸ਼ ਕਰਨ ਲਈ ਰੱਬ ਨੇ ਭੇਜੇ ਨੇਗੇ। ਵੀ ਇਹਨਾਂ ਨੂੰ ਲੱਗਦਾ ਵੀ ਜਿਹੜੇ ਸਿੱਖ ਨੇ ਨਾ ਇਹ ਤਾਂ ਹਰ ਵੇਲੇ ਡਰੇ ਰਹਿੰਦੇ ਨੇ ਵੀ ਕਿਤੇ ਹਿੰਦੂ ਨਾ ਨਾਰਾਜ਼ ਹੋ ਰਹੇ ਸਭ। ਉਹ ਭਾਈ ਸਿੱਖ ਉਸ ਅਕਾਲ ਪੁਰਖ ਦੀ ਫੌਜ ਆ। ਸਿੱਖ ਕੌਮ ਖਾਲਸਾ ਪੰਥ ਪ੍ਰਗਟਿਓ ਪ੍ਰਮਾਤਮਾ, ਪ੍ਰਗਟਿਓ ਖਾਲਸਾ ਪ੍ਰਮਾਤਮਾ ਕੀ ਮੌਜ। ਇਹ ਪ੍ਰਮਾਤਮਾ ਕੀ ਮੌਜ ਦੇ ਵਿੱਚੋਂ ਸੱਚੇ ਪਾਤਸ਼ਾਹ ਨੇ ਜਿਸ ਖਾਲਸੇ ਨੂੰ, ਜਿਸ ਸਿੱਖ ਕੌਮ ਨੂੰ ਪ੍ਰਗਟ ਕੀਤਾ, ਉਹ ਤੁਹਾਤੋਂ ਡਰੂ, ਤੁਹਾਡਾ ਖੌਫ ਖਾਊ। ਸੱਚੀ ਗੱਲ ਜਿਹੜੀ ਆ ਉਹ ਤੋਂ ਹਜਮ ਨਹੀਂ ਹੁੰਦੀ ਕਿ ਤੁਸੀਂ ਇੱਕ ਇਹੋ ਜਿਹੀ ਨਸਲ ਹੋ ਜਿਹਨੇ ਸਭ ਤੋਂ ਘਟੀਆ ਕੰਮ ਅਕਿਰਤ ਘਣਤਾ ਹੁੰਦੀ ਆ ਉਹ ਕੀਤੀ। 1947 ਤੋਂ ਪਹਿਲਾਂ ਜੋ ਕੁਝ ਹੋ ਗਿਆ ਸੀ ਉਹ ਵੱਖਰੀ ਗੱਲ ਸੀ। ਉਦੋਂ ਪਹਿਲਾਂ ਦੇ ਉੱਤੇ ਇੱਕ ਵੱਖਰਾ ਨਜ਼ਰੀਆ, ਚਲੋ ਠੀਕ ਆ ਤੁਸੀਂ ਵੀ ਗੁਲਾਮ ਸੀ ਅਸੀਂ ਵੀ ਗੁਲਾਮ ਸੀ, ਚਲੋ ਆਪਾਂ ਜੋ ਮਰ ਨਾ। ਅੱਜ ਜਿਹੜੀਆਂ ਗੱਲਾਂ ਸਾਨੂੰ ਕਰਨੀਆਂ ਪੈਂਦੀਆਂ ਨੇ ਕਿ ਜੀ ਅਸੀਂ ਤੁਹਾਡੀਆਂ ਬਾਹਮਣੀਆਂ ਛਡਾਈਆਂ, ਜੇ ਕੀਤਾ ਉਹ ਕੀਤਾ, 9ਵੇਂ ਪਾਤਸ਼ਾਹ ਦੀ ਗੱਲ, ਇਹ ਕਿਉਂ ਕਰਨੀਆਂ ਪੈਂਦੀਆਂ ਨੇ? ਇਹ ਤਾਂ ਕਰਨੀਆਂ ਪੈਂਦੀਆਂ ਨੇ ਕਿ ਤੁਸੀਂ 1984 ਵਿੱਚ ਨਵੰਬਰ ਮਹੀਨੇ 'ਚ ਕੀ ਕੀਤਾ ਸੀ? ਰਕਾਬਗੰਜ ਗੁਰਦੁਆਰਾ ਤੇ ਸੀਸਗੰਜ ਸਾਹਿਬ ਗੁਰਦੁਆਰਾ ਉਸ 9ਵੇਂ ਪਾਤਸ਼ਾਹ ਦੀ ਯਾਦ ਵਿੱਚ ਨੇ, ਜਿਨ੍ਹਾਂ ਨੇ ਤੁਹਾਡੇ ਤਿਲਕ ਤੇ ਜਨੇਊ ਲਈ ਸੀਸ ਜਿਹੜਾ ਆਪਦਾ ਵਾਰਿਆ। ਤੇ ਇੱਕ ਪਾਸੇ ਤੁਸੀਂ ਕਹਿੰਦੇ ਹੋ ਗੁਰੂ ਤੇਗ ਬਹਾਦਰ ਕਾ ਬਲੀਦਾਨ ਯਾਦ ਰੱਖੇਗਾ ਹਿੰਦੁਸਤਾਨ, ਤੇ ਉਦੋਂ ਉੱਤੇ ਅੱਗਾ ਲਾਉਣ ਪਹੁੰਚ ਗਏ ਸੀ ਗੁਰਦੁਆਰੇ ਨੂੰ। ਤੇ ਜਿਹੜੇ ਸਿੱਖ ਭਾਰਤ ਮਾਤਾ ਦੇ ਜ਼ਿਆਦਾ ਲਾਡਲੇ ਨੇ ਉਹਨਾਂ ਦੀ ਜੇ ਗੱਲ ਕਰੀਏ
ਖੁਸ਼ਵੰਤ ਸਿੰਘ ਨਾਲੋਂ ਤਾਂ ਜ਼ਿਆਦਾ ਕੋਈ ਭਾਰਤ ਮਾਤਾ ਦੀ ਸੇਵਾ ਕਰ ਨਹੀਂ ਨਾ ਸਕਦਾ। ਖੁਸ਼ਵੰਤ ਸਿੰਘ ਉਦੋਂ 3-4 ਦਿਨ ਸਵੀਡਨ ਦੀ ਅੰਬੈਸੀ 'ਚ ਲੁਕਿਆ ਰਿਹਾ ਤੇ ਮਨਮੋਹਨ ਸਿੰਘ ਉਹਦਾ ਸਾਲਾ ਮਾਰਤਾ, ਜਿਹੜਾ ਡਾਕਟਰ ਮਨਮੋਹਨ ਸਿੰਘ ਸੀ, ਬਾਅਦ 'ਚ ਪ੍ਰਧਾਨ ਮੰਤਰੀ ਬਣੇ ਤੇ ਉਹਦੇ ਘਰ ਦੇ ਉੱਤੇ ਵੀ ਅਟੈਕ ਕਰਨ ਆ ਗਏ ਸੀ। ਉਹਨੇ ਆਪ ਕਿਤਾਬ ਲਿਖੀ ਆ, ਉਹਦੀ ਬੇਟੀ ਨੇ, ਦਮਨ ਨੇ। ਉਹਦੇ 'ਚ ਪੜ੍ਹਦੇ ਆ ਜਦੋਂ, ਸਾਫ਼ ਤੌਰ ਤੇ ਲਿਖਿਆ ਹੋਇਆ। ਉਹ ਕਹਿੰਦਾ, ਖੁਸ਼ਵੰਤ ਸਿੰਘ ਨੇ ਵੀ ਪੁੱਛਿਆ ਉਹਨੂੰ ਵੀ ਤੁਹਾਡੇ ਉਦੋਂ ਕੀ ਰਿਹਾ। ਉਹ ਕਹਿੰਦਾ ਜੀ ਬਈ ਆ ਤਾਂ ਗਏ ਸੀਗੇ, ਪਰ ਆਪਣੇ ਜਿਹੜਾ ਹੈਗਾ ਮੇਰਾ ਜਵਾਈ ਹਿੰਦੂ ਆ ਤੇ ਮੇਰੀ ਕੁੜੀ ਨੇ ਹਿੰਦੂਆਂ ਦੇ ਮੁੰਡੇ ਨਾਲ ਵਿਆਹ ਕਰਾਇਆ ਵਾ, ਤੇ ਉਹਨੇ ਬਾਹਰ ਨਿਕਲ ਕੇ ਭੀੜ ਨੂੰ ਕਹਿਤਾ ਵੀ ਇਹ ਤਾਂ ਮੇਰਾ ਘਰ ਆ। ਉਹ ਕਹਿੰਦੇ ਨਹੀਂ, ਇਹ ਤਾਂ ਸਿੱਖਾਂ ਦਾ ਘਰ ਵਾ। ਕਹਿੰਦਾ ਨਹੀਂ, ਉਹਨੇ ਤਖਤੀ ਜੀ ਨੇਮ ਪਲੇਟ ਵਾਲੀ ਪੱਟਤੀ ਤੇ ਕਹਿੰਦਾ ਉਹਨੇ ਫਿਰ ਉਹਨਾਂ ਨੂੰ ਕਹਿਤਾ ਵੀ ਮੇਰਾ ਬਚਾਅ ਹੋ ਗਿਆ। ਖੁਸ਼ਵੰਤ ਸਿੰਘ ਕਹਿੰਦਾ ਵੀ ਫਿਰ ਤੇਰੇ ਤਾਂ ਹਿੰਦੂ ਜਵਾਈ ਕੰਮ ਆ ਗਏ। ਕਿੱਡੀ ਮਤਲਬ ਕਿ ਇੱਕ ਇਹ ਗੱਲ ਆ ਕਿ ਪਹਿਲਾਂ ਹਿੰਦੂਆਂ ਨੂੰ ਆਪਦੀਆਂ ਧੀਆਂ ਦਵੋ ਤਾਂ ਬਚ ਸਕਦੇ ਹੋ ਇਸ ਮੁਲਕ 'ਚ, ਨਹੀਂ ਤਾਂ ਕੋਈ ਰਾਹ ਨਹੀਂ ਸਿੱਖਾਂ ਦੇ ਬਚਣ ਦਾ। ਉਸ ਮਨਮੋਹਨ ਸਿੰਘ ਨੂੰ ਇਹ ਸ਼ਰਮ ਨਹੀਂ ਆਈ ਕਿ ਮੇਰੀ ਕੌਮ ਦਾ ਤਾਂ ਕਤਲੇਆਮ ਹੋਇਆ ਤੇ ਮੈਂ ਹੀ ਮਾਫੀਆਂ ਮੰਗੀ ਜਾਂਦਾ ਪਾਰਲੀਮੈਂਟ 'ਚ ਖੜ ਕੇ। ਆਹ ਰਾਸ਼ਟਰਵਾਦੀ ਸਿੱਖਾਂ ਦੀ ਅਕਲ ਹੁੰਦੀ ਹੈ ਜੀ। ਸੋ ਇਹੋ ਜਿਹੇ ਬੜੇ ਸਿੱਖ ਨੇ ਜਿਨ੍ਹਾਂ ਨੇ ਪਤਵੰਤੇ ਸੱਜਣ, ਹਰਕਿਸ਼ਨ ਸਿੰਘ ਸਰਜੀਤ ਹੁੰਦਾ ਸੀ ਇੱਕ, ਉਹ ਚਲੇ ਗਿਆ ਉੱਥੇ ਲੈ ਕੇ ਸ਼ਰਧਾ ਦੇ ਫੁੱਲ ਇੰਦਰਾ ਗਾਂਧੀ ਦੀ ਡੈੱਡ ਬੋਡੀ ਕੋਲੇ। ਵਹਿਸ਼ੀ ਭੀੜ ਮਗਰ ਪੈ ਗਈ। ਉਹ ਤਾਂ ਉਧਰ ਤੋਂ ਕੋਈ ਜੀਪ ਆਉਂਦੀ ਸੀ, ਉਹ ਤੇ ਭੱਜ ਕੇ ਚੜ ਗਿਆ, ਨਹੀਂ ਤਾਂ ਹਰਕਿਸ਼ਨ ਸਿੰਘ ਸਰਜੀਤ 1984 ਮੌਕੇ ਉੱਥੇ ਰਗੜਿਆ ਜਾਣਾ ਸੀ। ਆ ਜਿਹੜੇ ਕੱਲ ਆਪਾਂ ਗੱਲ ਕਰਦੇ ਸੀ ਨਗਲੋਈ ਇਲਾਕੇ ਦੇ ਵਿੱਚ ਫੌਜ ਦੇ ਬੰਦੇ ਮਾਰੇ ਇਹਨਾਂ ਨੇ, ਇਹ ਸਾਰੇ ਕਾਸੇ ਦਾ ਜਵਾਬ ਕੌਣ ਦਊਗਾ ਜੀ? ਫਿਰ ਗਵਾਲੀਅਰ ਦਾ ਕਿਲਾ ਜਿਹੜਾ, ਉੱਥੇ ਇੱਕ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ, ਜਿਹੜਾ ਕਿ 6ਵੇਂ ਪਾਤਸ਼ਾਹ ਨੇ 52 ਰਾਜੇ ਜਿਹੜੇ ਛੁਡਾਏ ਸੀ, ਹਿੰਦੂ ਰਾਜੇ ਸੀ ਸਾਰੇ, ਉਹਦਾ ਇਹਨਾਂ ਨੇ ਕੀ ਬਦਲਾ ਦਿੱਤਾ ਵੀ ਉਸ ਗੁਰਦੁਆਰੇ ਦਾ ਮੰਦਿਰ ਬਣਾ ਛੱਡੇ। ਤੇ ਘੱਟੋ ਘੱਟ 500 ਸਿੱਖਾਂ ਦਾ ਇਹੋ ਜਿਹਾ ਗੁਰਦੁਆਰਾ ਭਾਰਤ ਵਿੱਚ ਜਿਹਦਾ ਇਹਨਾਂ ਨੇ ਮੰਦਿਰ ਬਣਾਤਾ। ਗੁਰਦੁਆਰਾ ਗਿਆਨ ਗੋਦੜੀ ਸਾਹਿਬ ਮਟਨ ਦੇ ਵਿੱਚ, ਕਸ਼ਮੀਰ ਦੇ ਵਿੱਚ, ਜਿਹੜਾ ਜਿੱਥੇ ਪਹਿਲੀ ਪਾਤਸ਼ਾਹੀ ਗਏ ਨੇ, ਤੇ ਡਾਂਗਮਾਰ ਸਾਹਿਬ ਗੁਰਦੁਆਰਾ ਸਿੱਕਮ ਦੇ ਵਿੱਚ, ਇੱਕ ਜਗਨਨਾਥਪੁਰੀ ਵਾਲਾ। 500 ਗੁਰਦੁਆਰੇ ਸਾਡੇ ਤੁਸੀਂ ਦੱਬੀ ਫਿਰਦੇ ਹੋ, ਕਹਿੰਦੇ ਹੋ ਜੀ ਪਾਕਿਸਤਾਨ ਬੜਾ ਮਾੜਾ, ਮੁਸਲਮਾਨ ਬੜਾ ਮਾੜਾ। ਸਾਡੇ ਤਾਂ ਜਦੋਂ ਛੱਤਰ ਫਿਰ ਲੱਗਿਆ, ਸਾਡੇ ਬੰਦੇ ਤਾਂ ਇੱਥੋਂ ਤੁਹਾਡੀਆਂ ਗੋਲੀਆਂ ਤੋਂ, ਤੁਹਾਡੇ ਤੋਂ ਆਪਦੀਆਂ ਇੱਜ਼ਤਾਂ ਬਚਾਉਣ ਲਈ ਬਾਰਡਰ ਪਾਰ ਕਰਕੇ ਪਾਕਿਸਤਾਨ ਗਏ। ਉਹ ਤੁਹਾਡਾ ਦੁਸ਼ਮਣ ਹੋਵੇ ਨਾ ਹੋਵੇ, ਪਰ ਸਾਨੂੰ ਤਾਂ ਉਦੋਂ ਉਹਨੇ ਸਾਂਭਿਆ। ਜਿੰਨੇ ਸਾਡੇ ਗੁਰਦੁਆਰੇ ਹੈ ਉਹ ਤੁਸੀਂ ਦੱਬੋ, ਬੰਦੇ ਸਾਡੇ ਤੁਸੀਂ ਮਾਰੋ, ਗੁਰਦੁਆਰਿਆਂ ਦੇ ਗੁਰਧਾਮਾਂ ਦੇ ਉੱਤੇ ਅਟੈਕ ਤੁਸੀਂ ਕਰੋ, ਪਾਣੀ ਸਾਡੇ ਤੁਸੀਂ ਦੱਬੋ, ਚੰਡੀਗੜ੍ਹ ਸਾਡਾ ਤੁਸੀਂ ਦੱਬੀ ਫਿਰਦੇ ਹੋ, ਪੰਜਾਬੀ ਬੋਲਦੇ ਇਲਾਕੇ ਤੁਸੀਂ ਦੱਬੇ ਫਿਰਦੇ ਹੋ, ਧੀਆਂ ਭੈਣਾਂ ਨੂੰ ਬੇਪਤ ਤੁਸੀਂ ਕੀਤਾ। ਸਾਰੇ ਸੰਸਾਰ ਦੇ ਵਿੱਚੋਂ ਇੱਕੋ ਇੱਕ ਮੁਲਕ ਆ, ਇੱਕੋ ਇੱਕ ਰਾਜਧਾਨੀ ਆ ਦਿੱਲੀ, ਜਿੱਥੋਂ ਵਿਡੋ ਕਲੋਨੀ ਬਣੀ ਹੋਈ ਹੈ, ਵਿਧਵਾਵਾਂ ਦੀ ਕਲੋਨੀ। ਉਹ ਕਿਹਨੇ ਬਣਾਈ ਆ? ਉਹ ਤੁਸੀਂ ਬਣਾਈ ਆ। ਉੱਥੇ ਸਿੱਖਾਂ ਦੀਆਂ ਬੀਬੀਆਂ ਨੇ, ਸਾਡੀਆਂ ਮਾਵਾਂ ਭੈਣਾਂ ਨੇ ਗੀਆਂ। ਆ ਅਸੀਂ ਤੁਹਾਡੇ ਨਾਲ ਭਰੋਸਾ ਕਰਕੇ ਖੱਟਿਆ ਤੇ ਕਹਿੰਦੇ ਹੋ ਜੀ ਤੁਸੀਂ ਵੀ ਹਿੰਦੁਸਤਾਨ, ਭਾਰਤ ਬੜਾ ਮਹਾਨ ਆ ਜੀ। ਆਹ ਭਾਈ ਮਹਾਨ ਹੀ ਆ, ਮਹਾਨਤਾ ਦਿਖੀ ਜਾਂਦੀ ਹੈ ਸਾਡੇ ਨਾਲ। ਸਾਨੂੰ ਇਹ ਨਹੀਂ ਸਮਝ ਲੱਗੀ ਕਿ ਸਾਤੋਂ 100% ਵਫਾਦਾਰੀ ਭਾਲਦੇ ਹੋ, ਤੇ ਆ ਜਿਹੜਾ ਪੰਜਾਬੀ ਹਿੰਦੂ ਆ ਇਹ ਸਦਾ ਹੀ ਸਿੱਖਾਂ ਤੇ ਸਿੱਖੀ ਦੇ ਉਲਟ ਰਹਿੰਦਾ। ਜਿੰਨੇ ਪੰਜਾਬ ਦੇ ਵਿੱਚ ਐਂਟੀ ਸਿੱਖ ਡੇਰੇ ਆ, ਜਿਨ੍ਹਾਂ ਦਾ ਕੰਮ ਆ ਸਿੱਖੀ ਦੀਆਂ ਜੜ੍ਹਾਂ ਵੱਢਣਾ, ਜਿਨ੍ਹਾਂ ਦਾ ਕੰਮ ਆ ਸਿੱਖ ਫਲਸਫੇ ਨੂੰ ਕਮਜ਼ੋਰ ਕਰਨਾ, ਸਿੱਖ ਆਇਡੈਂਟੀਟੀ ਨੂੰ ਪਲਿਊਟ ਕਰਨਾ, ਚਾਹੇ ਉਹ ਭਨਿਆਰੇ ਵਾਲਾ, ਚਾਹੇ ਸਰਸੇ ਵਾਲਾ, ਚਾਹੇ ਬਿਆਸ ਵਾਲਾ, ਚਾਹੇ ਨੂਰ ਮਹਿਲ ਵਾਲਾ, ਡੇਰੇਦਾਰ ਸਾਹਿਬ, ਜਿੰਨਾ ਵੀ ਇਹ ਪਖੰਡ ਵਾ, ਜਿੰਨਾ ਲੱਲੜ ਪੱਲੜ ਸਿੱਖੀ ਦਾ ਨੁਕਸਾਨ ਕਰਨ ਵਾਲਾ, ਇਹਨੂੰ ਸਰਪ੍ਰਸਤੀ ਕੌਣ ਕਰਦਾ? ਇਹਨੂੰ ਸਰਪ੍ਰਸਤੀ ਕੌਣ ਕਰਦਾ? ਭਾਰਤੀ ਨਿਜ਼ਾਮ ਕਰਦਾ। ਤੋਂ ਇਹ ਜਿਹੜਾ ਭਾਰਤੀ ਸਿਸਟਮ ਹੈ, ਇਹਦੇ ਬਾਰੇ ਸਾਨੂੰ ਕੋਈ ਵਹਿਮ ਨਹੀਂ ਹੈ। ਇਹ ਤਾਂ ਸਾਨੂੰ ਗੁਰੂ ਸਾਹਿਬ ਨੇ ਕਿਹਾ ਸੀ ਵੀ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਜੇ ਗਹੇ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ। ਤੇ ਤੁਸੀਂ ਆਪਦੇ ਕੋਲੋਂ ਗਪੌੜੇ ਛੱਡੀ ਫਿਰਦੇ ਹੋ। ਜਿਹੜੇ ਤੁਹਾਡੇ ਏਜੰਟ ਨੇ, ਭਾਰਤੀ ਏਜੰਟ, ਉਹ ਕਹੀ ਜਾਂਦੇ ਆ, ਕਹਿੰਦੇ ਜੀ ਵੀ 10ਵੇਂ ਪਾਤਸ਼ਾਹ ਨੇ ਕਿਹਾ ਸੀ ਵੀ ਜੇਕਰ ਬਾਂਹ ਨੂੰ ਲਾ ਲਓ ਤੇਲ ਤੇ ਤੇਲਾਂ ਵਾਲੀ ਪਾ ਲਓ ਬੋਰੀ 'ਚ, ਜਿੰਨੇ ਤਿਲ ਬਾਂਹ ਨੂੰ ਲੱਗ ਜਾਣ ਓਨੀਆਂ ਸੌਹਾਂ ਕੋਈ ਮੁਸਲਮਾਨ ਖਾਵੇ ਤਾਂ ਉਹਦਾ ਯਕੀਨ ਨਾ ਕਰੇ। ਬੰਦੇ ਵੀ ਅਸੀਂ ਤਾਂ, ਮੈਂ ਸਾਰੇ ਸਿੱਖ ਇਤਿਹਾਸ ਦੇ ਗ੍ਰੰਥਾਂ ਤੋਂ ਮੈਂ ਤਾਂ ਕਿਤੇ ਪੜ੍ਹੀ ਵੀ ਇਹ ਗੱਲ ਵੀ ਕਿੱਥੇ 10ਵੇਂ ਪਾਤਸ਼ਾਹ ਨੇ ਬਚਨ ਕੀਤੇ ਹੈ।
ਜੇਕਰ ਗੁਰੂ ਪਾਤਸ਼ਾਹ ਇੰਨੇ ਜ਼ਿਆਦਾ ਮੁਸਲਮਾਨਾਂ ਨੂੰ ਨਫ਼ਰਤ ਕਰਦੇ ਸੀ, ਫਿਰ ਅਸੀਂ ਭਾਈ ਮਰਦਾਨੇ ਨੂੰ, ਰਾਏ ਬਲਾਰ ਨੂੰ, ਭਾਈ ਗਨੀ ਖਾਨ, ਨਬੀ ਖਾਨ ਨੂੰ, ਸਾਈਂ ਮੀਆਂ ਮੀਰ ਜੀ ਨੂੰ ਕਿਹੜੇ ਖਾਤੇ 'ਚ ਪਾਈਏ ਜੀ? ਜਦੋਂ ਇਹ ਚਲੋ ਮੰਨ ਲੈਂਦੇ ਆ ਗੱਲ ਵੀ ਉਹ ਜਦੋਂ ਅਨੰਦਪੁਰ ਸਾਹਿਬ ਨੂੰ ਘੇਰਾ ਪੈਂਦਾ, ਜਦੋਂ ਪਰਿਵਾਰ ਵਿਛੋੜੇ ਵਾਲੀ ਗੱਲ ਵਾਪਰੀ, ਜਾਂ ਜਿਹੜੀਆਂ ਖਦਰਾਣੇ ਦੀ ਢਾਹ ਵਾਲੀ ਜੰਗ, ਇਹਨਾਂ ਤੋਂ ਬਾਅਦ ਗੱਲ ਇਹ ਕਹੀ ਹੋਣੀ ਆ ਨਾ ਵੀ ਇੰਨਾ ਕੁਛ ਹੋਇਆ, ਮੁਸਲਮਾਨਾਂ ਨਾਲ ਮੁਗਲਾਂ ਨਾਲ ਲੜਾਈ ਹੋਈ। ਉਹ ਭਾਈ ਉਸ ਮੌਕੇ ਜੇ ਕੁਰਾਨ ਸ਼ਰੀਫ ਦੀਆਂ ਝੂਠੀਆਂ ਕਸਮਾਂ ਖਾਧੀਆਂ ਤਾਂ ਔਰੰਗਜ਼ੇਬ ਨੂੰ ਚਿੱਠੀ ਲਿਖੀ, ਤੇ ਔਰੰਗਜ਼ੇਬ ਕਿਸ ਤਰੀਕੇ ਨਾਲ 10ਵੇਂ ਪਾਤਸ਼ਾਹ ਨਾਲ ਜ਼ਫਰਨਾਮਾ ਪੜ੍ਹ ਕੇ ਮੇਲ ਮੁਲਾਕਾਤ ਦੇ ਚੱਕਰ 'ਚ ਪਿਆ, ਤੇ ਕਿਵੇਂ ਉਹਦੇ ਪੁੱਤ ਬਹਾਦਰ ਸ਼ਾਹ ਦੀ 10ਵੇਂ ਪਾਤਸ਼ਾਹ ਨੇ ਮਦਦ ਕੀਤੀ। ਜੇਕਰ ਉਹਦੇ ਇਸ ਕਾਰਨ ਕਰਕੇ ਉਹਦੇ ਨਾਲ ਗੁਰੂ ਸਾਹਿਬ ਦਾ ਇੰਨਾ ਹੀ ਰੋਸਾ ਹੁੰਦਾ ਤੇ ਕਿਹਾ ਹੁੰਦਾ ਵੀ ਤੇਲ ਸਰੋਂ ਤੇਲ ਬਾਹ ਵਾਲੀ ਕਹਾਣੀ ਜਿਹੜੀ ਤੁਸੀਂ ਸੁਣਾਉਂਦੇ ਹੋ, ਤਾਂ ਫਿਰ ਉਹ ਬਹਾਦਰ ਸ਼ਾਹ ਦੀ ਮਦਦ ਕਿਉਂ ਕੀਤੀ? ਜਦੋਂ 10ਵੇਂ ਪਾਤਸ਼ਾਹ ਇਹਨਾਂ ਜੰਗਾਂ ਯੁੱਧਾਂ ਤੋਂ ਬਾਅਦ ਛੱਤਿਆਣੇ ਪਿੰਡ ਪਹੁੰਚੇ ਆ ਮਾਲਵੇ ਦੇ ਵਿੱਚ, ਖਦਰਾਣੇ ਦੀ ਢਾਬ ਤੋਂ ਅੱਗੇ, ਉੱਥੇ ਇਬਰਾਹਿਮ ਸ਼ਾਹ ਨਾਂ ਦਾ ਇੱਕ ਮੁਸਲਮਾਨ ਸੀਗਾ ਜਿਹਨੇ ਸਭ ਤੋਂ ਪਹਿਲਾਂ ਅੰਮ੍ਰਿਤ ਛਕਿਆ, ਉਹਦਾ ਨਾਮ ਅਜਮੇਰ ਸਿੰਘ ਰੱਖਿਆ ਗਿਆ। ਗਨੀ ਖਾਨ, ਨਬੀ ਖਾਨ ਵੀ ਸਾਨੂੰ 10ਵੇਂ ਪਾਤਸ਼ਾਹ ਨੂੰ ਸਾਂਭਦੇ ਰਹੇ ਆ, ਜਿਨ੍ਹਾਂ ਨੇ ਉੱਚ ਦਾ ਪੀਰ ਬਣਾ ਕੇ ਕੱਢਿਆ ਜੀ। ਤੇ ਤੁਸੀਂ ਕਹਿੰਦੇ ਹੋ ਜੀ ਉਹਨਾਂ ਨੇ ਕੁਰਾਨ ਸ਼ਰੀਫ ਦੀਆਂ ਝੂਠੀਆਂ ਸੌਹਾਂ ਖਾਧੀਆਂ ਸੀ ਅਨੰਦਪੁਰ ਦੇ ਘੇਰੇ 'ਚ, ਤੇ ਜਿਹੜੀਆਂ ਆਟੇ ਦੀਆਂ ਗਊਆਂ ਬਣਾ ਕੇ ਭੇਜੀਆਂ ਸੀ ਉਹ ਕਿਹਨੇ ਭੇਜੀਆਂ ਸੀ? ਸੋ ਅਸਲ ਵਿੱਚ ਗੱਲ ਇਹ ਹੈ ਜੀ, ਜਿਹੜੇ ਆ ਹਿੰਦੁਸਤਾਨੀ ਸਿੱਖ ਨੇ ਤੇ ਹਿੰਦੂ ਨੇ, ਇਹਨਾਂ ਨੂੰ ਉਹ ਸਿੱਖ ਵਧੀਆ ਲੱਗਦਾ ਜਿਹੜਾ ਪੰਥ ਅਤੇ ਪੰਜਾਬ ਨਾਲ ਕਰੇ ਗਦਾਰੀ ਤੇ ਭਾਰਤ ਮਾਤਾ ਦਾ ਲਾਲ ਬਣਿਆ ਰਹੇ। ਇਹਨਾਂ ਨੂੰ ਕਲਗੀਧਰ ਦੇ ਲਾਲ ਚੰਗੇ ਨਹੀਂ ਲੱਗਦੇ। ਇਹਨਾਂ ਨੂੰ ਵਧੀਆ ਸਿੱਖ ਉਹ ਲੱਗਦੇ ਆ ਜਿਹੜੇ ਸਿੱਖੀ ਅਤੇ ਸਿੱਖਾਂ ਦੀਆਂ ਜੜ੍ਹਾਂ ਵੱਢਣ ਵਾਲਿਆਂ ਦੀ ਹਮਾਇਤ ਕਰਨ। ਅਸੀਂ ਭਾਈ ਥੋਤੋਂ ਕੋਈ ਸਰਟੀਫਿਕੇਟ ਨਹੀਂ ਲੈਣਾ। ਤੁਸੀਂ ਕਹਿੰਦੇ ਹੋ ਜੀ ਤੁਸੀਂ ਖਾਲਿਸਤਾਨੀ ਸਿੱਖ ਹੋ, ਤੇ ਦੁਨੀਆ ਦੇ ਵਿੱਚ ਕੋਈ ਸਿੱਖ ਲੱਭ ਕੇ ਦਿਖਾ ਦਿਓ। ਜਦੋਂ ਵੀ ਅਰਦਾਸ ਹੁੰਦੀ ਆ, ਜਦੋਂ ਐਂਡ ਤੇ ਕਹਿੰਦੇ ਆ ਰਾਜ ਕਰੇਗਾ, ਉਦੋਂ ਸਾਰੇ ਹੀ ਕਹਿੰਦੇ ਆ ਖਾਲਸਾ। ਤੇ ਹਰ ਸਿੱਖ ਜਿਹੜਾ ਖਾਲਿਸਤਾਨੀ ਨਹੀਂ, ਉਹ ਸਿੱਖ ਹੀ ਹੋ ਸਕਦਾ ਜਿਹੜਾ ਆਪਣੇ ਰਾਜ ਦੀ, ਜਿਹੜਾ ਇਹ ਚਾਹੁੰਦਾ ਸਿੱਖ ਹੋ ਕੇ ਮੇਰੀ ਕੌਮ ਗੁਲਾਮ ਰਹੇ, ਉਹ ਕਾਹਦਾ ਸਿੱਖ ਆ? ਸੋ ਸਾਨੂੰ ਫਖਰ ਆ ਕਿ ਅਸੀਂ ਸਿੱਖ ਆ, ਨਾ ਤਾਂ ਅਸੀਂ ਮੁਸਲਮਾਨਾਂ ਦੇ ਦੁਸ਼ਮਣ ਆ, ਨਾ ਅਸੀਂ ਪਾਕਿਸਤਾਨ ਦੇ ਬੈਰੀ ਆ, ਨਾ ਅਸੀਂ ਹਿੰਦੂ ਦੇ ਦੁਸ਼ਮਣ ਆ, ਨਾ ਹਿੰਦੁਸਤਾਨ ਦੇ ਬੈਰੀ ਆ। ਅਸੀਂ ਆਪਦੇ ਧਰਮ ਨੂੰ, ਆਪਦੇ ਹਿੱਤਾਂ ਨੂੰ ਪਿਆਰ ਕਰਦੇ ਹਾਂ। ਜਦੋਂ ਸਾਡੇ ਹਿੱਤ, ਸਿੱਖ ਕੌਮ ਦੇ ਹਿੱਤ, ਪੰਜਾਬ ਦੇ ਹਿੱਤ, ਪੰਥ ਦੇ ਹਿੱਤ ਮੁਸਲਮਾਨਾਂ ਤੋਂ ਖਤਰੇ 'ਚ ਹੋਣਗੇ, ਅਸੀਂ ਉਹਨਾਂ ਨਾਲ ਭਿੜ ਲਾਂਗੇ। ਤੇ ਜਦੋਂ ਸਾਡੇ ਹਿੱਤ ਜਿਹੜੇ ਆ ਉਹ ਹਿੰਦੂ ਤੋਂ, ਇੰਡੀਆ ਤੋਂ ਖਤਰੇ 'ਚ ਹੋਣਗੇ, ਅਸੀਂ ਉਹਨਾਂ ਨਾਲ ਭਿੜਾਂਗੇ। ਇਹ ਤੁਸੀਂ ਕਿਵੇਂ ਗਰੰਟੀ ਕਰ ਲਈ ਵੀ ਸਦਾ ਲਈ ਸਿੱਖ ਸਾਡੇ ਇਸ਼ਾਰਿਆਂ ਤੇ ਨੱਚਦੇ ਰਹਿਣਗੇ? ਇਹ ਬਿਲਕੁਲ ਨਹੀਂ ਹੋਣਾ। ਸਿੱਖ ਕੌਮ 1984 ਮੌਕੇ ਸਾਡੇ 76 ਦਾ ਤੁਸੀਂ ਫੇਰਿਆ ਦੱਬ ਕੇ, ਪਰ ਸਾਨੂੰ ਅਕਲ ਆ। ਹੁਣ ਪਹਿਲਾਂ ਵਾਲੀ ਗੱਲ ਨਹੀਂ ਰਹੀ ਵੀ ਐਵੇਂ ਲਾ ਕੇ ਗਾਣੇ ਜੇ ਰੇਡੀਓ ਤੇ ਦੇਸ਼ ਭਗਤੀ ਦੇ, ਤੁਸੀਂ 4 ਦਿਨ ਸਾਨੂੰ ਪੰਪ ਜਾ ਮਾਰ ਕੇ ਤੁਸੀਂ ਕਹਿੰਦੇ ਨਹੀਂ ਚੱਕ ਦਿਓ ਫੱਟੇ ਵਰਗੇ ਹੋ, ਇਹ ਅਬੂ ਆ। ਹੁਣ ਤਾਂ ਹਰ ਸਿੱਖ ਨੂੰ ਪੂਰੀ ਤਰ੍ਹਾਂ ਪਤਾ ਕਿ ਘੱਟ ਤੁਸੀਂ ਕੋਈ ਨਹੀਂ। ਤੁਸੀਂ ਸਾਡੀਆਂ ਜੜ੍ਹਾਂ ਵੱਢਣ ਲਈ ਸਾਡੇ ਧਰਮ ਦਾ ਬੀਜ ਨਾਸ਼ ਕਰ, ਤੁਸੀਂ ਸਿੱਖਾਂ ਨੂੰ ਤਾਂ ਹਿੰਦੂ ਕਹੀ ਜਾਂਦੇ ਹੋ, ਸੰਵਿਧਾਨ 'ਚ ਲਿਖੀ ਫਿਰ ਤੋਂ ਹਿੰਦੂ, ਐਸਾ ਕਿ ਹਿੰਦੂ ਬਣ ਜਾਣਗੇ। ਸਾਡੇ ਤਾਂ ਸਿੱਧਾ ਜਿਹਾ ਦਿਮਾਗ 'ਚ ਫਸਿਆ ਹੋਇਆ ਕਿ ਕੁਛ ਤੋਂ ਸ਼ਰਮ ਕੀਜੀਏ, ਹਿੰਦੂ ਕਹਿ ਕੇ ਹਮੇ ਗਾਲੀ ਤੋਂ ਨਾ ਦੀਜੀਏ। ਕਿਉਂ ਗਾਲ ਆ? ਕਿਉਂਕਿ ਉਹਦੇ ਜਿਹੜੇ ਗ੍ਰੰਥ ਨੇ ਉਹਨਾਂ 'ਚ ਹਿੰਦੂ ਦੇ ਅਰਥ ਬੜੇ ਭੈੜੇ ਜਿਹੇ ਲਿਖੇ ਹੋਏ ਨੇ। ਸੋ ਸਾਨੂੰ ਫਖਰ ਆ ਕਿ ਅਸੀਂ ਸਿੱਖ ਆ ਤੇ ਅਸੀਂ ਖਾਲਿਸਤਾਨੀ ਆ। ਸਾਨੂੰ ਸੱਚੇ ਪਾਤਸ਼ਾਹ ਨੇ ਸਮੱਤ ਬਖਸ਼ੀ ਆ ਕਿ ਤੁਹਾਡੇ ਵਰਗੇ ਆ ਜਿਹੜਾ ਕੁਛ ਅਸੀਂ ਤੁਹਾਡੇ ਦੇਖਦੇ ਆ ਸੱਭਿਆਚਾਰ 'ਚ, ਇਹਦੇ ਤੋਂ ਦੂਰ ਰੱਖਿਆ। ਸੋ ਇੱਥੇ ਸਮਾਪਤੀ ਕਰਦੇ ਹਾਂ ਜੀ, ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।